ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਹਾਂ ਜ਼ਿਸ਼ਾਨ ਚੌਧਰੀ। ਵੇਖਣ ਵਾਲਿਓ, ਅੱਜ ਅਸੀਂ ਮੌਜੂਦ ਹਾਂ, ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ, ਇਹ ਫਾਊਂਟੇਨ ਹਾਊਸ ਹੈ ਔਰ ਇੱਥੇ ਮੌਜੂਦ ਨੇ ਨਫਸਿਆਤੀ ਮਸਾਇਲ ਦਾ ਸ਼ਿਕਾਰ ਕੁਝ ਲੋਕ, ਕੁਝ ਬੜੇ ਹੀ ਕੀਮਤੀ ਔਰ ਜ਼ਿੰਦਾ ਦਿਲ ਲੋਕ, ਕੁਝ ऐसे लोग जो तन्हाई पसंद हो गए, जो माशरे तो कट गए लेकिन वो बड़े ही प्यारे इंसान ने। ਅੱਜ ਅਸੀਂ ਉਹਨਾਂ ਨੂੰ ਮਿਲਾਂਗੇ ਔਰ ਉਹਨਾਂ ਦੇ ਬਾਰੇ ਜਾਣਾਂਗੇ ਕਿ ਉਹ ਇੱਥੇ ਕਿਵੇਂ ਪਹੁੰਚ ਗਏ ਔਰ ਇੱਥੋਂ ਅੱਗੇ ਨਿਕਲ ਕੇ ਉਹ ਮਾਸ਼ਰੇ ਦਾ ਹਿੱਸਾ ਕਿਵੇਂ ਬਣਦੇ ਨੇ। ਜੀ ਆਇਸ਼ਾ ਸਾਹਿਬਾ, ਬਹੁਤ ਸ਼ੁਕਰੀਆ ਸਾਨੂੰ ਤੁਸੀਂ ਟਾਈਮ ਦਿੱਤਾ ਹੈ। ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਚਾਹਾਂਗਾ ਕਿ ਤੁਸੀਂ ਆਪ ਹੀ ਸਾਨੂੰ ਆਪਣਾ ਤਾਰਫ ਕਰਵਾਓ ਔਰ ਥੋੜਾ ਜਿਹਾ ਫਾਊਂਟੇਨ ਹਾਊਸ ਦੇ ਬਾਰੇ ਨਾਲ ਜ਼ਰਾ ਦੱਸੋ ਕਿ ਇਹ ਕੀ ਹੈ, ਕੀ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੇਰਾ ਨਾਮ ਹੈ ਆਇਸ਼ਾ ਇਮਰਾਨ ਮੁਰਤਜ਼ਾ। ਮੈਨੂੰ ਇੱਥੇ 1 ਅਪ੍ਰੈਲ ਨੂੰ 20 ਸਾਲ ਹੋ ਜਾਣਗੇ ਅਲਹਮਦੁਲਿਲਾ। ਇੱਥੇ ਮੈਂ ਡਾਇਰੈਕਟਰ ਹਿਊਮਨ ਰਿਸੋਰਸ ਮੋਬਿਲਾਈਜੇਸ਼ਨ ਡਿਪਾਰਟਮੈਂਟ। ਇਹਦਾ ਕੰਮ ਤੇ ਜਿਹੜਾ ਹੈ ਨਾ ਉਹ HR ਤੇ ਬਾਕੀ ਚੀਜ਼ਾਂ ਦੇਖਣਾ ਹੈ, ਬਟ ਮੈਂ ਸਮਝਦੀ ਹਾਂ ਕਿ ਇੱਥੇ ਹਰ ਸ਼ਖਸ ਜਿਹੜਾ ਕੰਮ ਕਰ ਰਿਹਾ ਹੈ ਉਹ ਦਿਲੋਂ ਇੱਕ ਸੋਸ਼ਲ ਵਰਕਰ ਹੈ। 1940 ਦੇ ਵਿੱਚ ਜਿਹੜਾ ਪਹਿਲਾ ਰੀਹੈਬਿਲਿਟੇਸ਼ਨ ਬਹਾਲੀ ਦਾ ਅਦਾਰਾ ਬਣਿਆ ਉਹ ਨਿਊਯਾਰਕ ਦੇ ਵਿੱਚ ਬਣਿਆ ਸੀ। ਉਹਦਾ ਨਾਮ ਫਾਊਂਟੇਨ ਹਾਊਸ ਸੀ। ਅਤੇ ਜਿਹੜੇ ਪਾਕਿਸਤਾਨ ਤੋਂ ਸਭ ਤੋਂ ਪਹਿਲੇ ਜਿਹੜੇ ਪ੍ਰੋਫੈਸਰ ਆਫ ਸਾਈਕੈਟਰੀ ਸਨ, ਪ੍ਰੋਫੈਸਰ ਡਾਕਟਰ ਰਸ਼ੀਦ ਚੌਧਰੀ, ਉਹਨਾਂ ਨੇ ਉੱਥੇ ਵਿਜ਼ਿਟ ਕੀਤਾ 1960 ਦੇ ਵਿੱਚ। ਅਤੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇਹੋ ਜਿਹਾ ਜ਼ਬਰਦਸਤ ਕੰਮ ਪਾਕਿਸਤਾਨ ਦੇ ਵਿੱਚ ਵੀ ਹੋਵੇ ਜਿਹਦੇ ਵਿੱਚ ਪੂਰੀ ਸੈਲਫ ਸਟੀਮ ਦੇ ਨਾਲ, ਪੂਰੀ ਰਿਸਪੈਕਟ ਦੇ ਨਾਲ, ਇੱਜ਼ਤ ਦੇ ਨਾਲ ਵਾਪਸ ਇਹਨਾਂ ਨੂੰ ਮੁਆਸ਼ਰੇ ਦੇ ਵਿੱਚ ਬਹਾਲ ਕੀਤਾ ਜਾ ਸਕੇ। ਇਹ ਕੰਮ ਬੜਾ ਮੁਸ਼ਕਿਲ ਸੀ ਕਿਉਂਕਿ ਸਭ ਤੋਂ ਪਹਿਲੇ ਤਾਂ ਜ਼ਹਿਨੀ ਇਮਰਾਜ਼ ਨੂੰ ਲੋਕ ਸਮਝਦੇ ਨਹੀਂ ਨਾ। ਬਿਲਕੁਲ ਬਿਲਕੁਲ। ਔਰ ਜਦ ਕਿਸੇ ਨੂੰ ਹੋ ਜਾਏ ਖੁਦਾ ਨਾ ਖਾਸਤਾ ਕੋਈ ਜ਼ਹਿਨੀ ਮਰਜ਼ ਜਾਂ ਕੋਈ ਐਸੀਆਂ ਗੱਲਾਂ ਕਰਨ ਲੱਗ ਪਏ ਜਾਂ ਘਰ 'ਚ ਲੜਨ ਝਗੜਨ ਲੱਗ ਪਏ ਤਾਂ ਕਹਿੰਦੇ ਨੇ ਮੁੰਡੇ ਦਾ ਕੁੜੀ ਦਾ ਵਿਆਹ ਕਰ ਦਿਓ। ਉਹ ਕਹਿੰਦੇ ਨੇ ਕੋਈ ਜੀ ਫਲਾਣਾ, ਉਹ ਮਾਂ ਕਹਿੰਦੀ ਹੈ ਕਿ ਖੁਦਾ ਨਾ ਖਾਸਤਾ ਪੁੱਫੀ ਜਾਨ ਆਏ ਸੰਦੇ ਨਜ਼ਰ ਲਾ ਕੇ ਚਲੇ ਗਏ ਨੇ ਜਾਂ ਕੋਈ ਤਵੀਜ਼ ਪੈ ਗਏ ਨੇ ਤੇ ਕਾਲਾ ਜਾਦੂ ਹੋ ਗਿਆ ਤੇ ਕਰਦੇ ਕਰਾਦੇ ਜਿੰਨਾ ਤੱਕ ਵੀ ਗੱਲ ਚਲੀ ਜਾਂਦੀ ਹੈ ਉਹ ਕਹਿੰਦੇ ਨੇ ਜੀ ਜਿੰਨ ਆ ਜਾਂਦੇ ਨੇ। ਤੇ ਜਿੰਨ ਜਿਹੜਾ ਉਹ ਇੰਨਾ ਫਾਰਗ ਹੈ ਕਿ ਉਹ ਹਰ ਇੱਕ ਦੇ ਉੱਤੇ ਆ ਜਾਣ। ਤਾਂ ਅੱਛਾ, ਮੈਂ ਇਸੇ ਹਵਾਲੇ ਨਾਲ ਸਵਾਲ ਕਰਨਾ ਚਾਹਾਂਗਾ ਤੁਹਾਡੇ ਨਾਲ ਕਿ ਦੇਖੋ ਪਾਕਿਸਤਾਨ 'ਚ ਇਹ ਸੂਰਤ ਹਾਲ ਹੈ ਕਿ ਕਿਸੇ ਦੇ ਅਗਰ ਦੰਦ 'ਚ ਦਰਦ ਹੈ ਨਾ ਉਦੋਂ ਤੱਕ ਡਾਕਟਰ ਕੋਲ ਨਹੀਂ ਜਾਂਦਾ ਜਦੋਂ ਤੱਕ ਉਹ ਖਰਾਬ ਨਹੀਂ ਹੋ ਜਾਂਦਾ। ਬਿਲਕੁਲ ਇਵੇਂ ਹੀ ਦੂਸਰੀ ਬਿਮਾਰੀਆਂ ਦਾ ਹਾਲ ਹੈ। ਬਾਬਿਆਂ ਨੂੰ ਦੇਖ ਲਓ, ਉਹ ਕਦੀ ਵੀ ਡਾਕਟਰ ਕੋਲ ਨਹੀਂ ਜਾਵਣਗੇ ਜਦੋਂ ਤੱਕ ਉਹਨਾਂ ਦੇ ਘੁਟਨੇ ਬਿਲਕੁਲ ਜਵਾਬ ਹੀ ਨਾ ਦੇ ਜਾਣ। ਔਰ ਜਿਹੜੀ ਹੈ ਜ਼ਹਿਨੀ ਬਿਮਾਰੀ ਹੈ, ਪਹਿਲੇ ਤਾਂ ਲੋਕ ਇਹਨੂੰ ਸਮਝਦੇ ਹੀ ਨਹੀਂ। ਔਰ ਤੁਹਾਡੇ ਕੋਲ ਜਦੋਂ ਮਰੀਜ਼ ਪਹੁੰਚਦਾ ਉਹ ਕਿਸ ਕੰਡੀਸ਼ਨ 'ਚ ਹੁੰਦਾ? ਸਾਡੇ ਕੋਲ ਜਿਹੜੇ ਮਰੀਜ਼ ਆਉਂਦੇ ਨੇ ਰੋਜ਼ਾਨਾ, ਜੇ ਤੁਸੀਂ ਕਦੀ ਬਾਹਰ OPD ਦੇ ਵਿੱਚ ਬੈਠੋ ਤੇ ਤੁਸੀਂ ਹੈਰਾਨ ਹੋ ਜਾਓ, ਉਹਨਾਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਲਿਆਇਆ ਜਾਂਦਾ ਹੈ। ਔਰਤਾਂ ਜਿਹੜੀਆਂ ਬੱਚੀਆਂ ਨੇ ਘਰਾਂ ਦੇ ਵਿੱਚ 15-15 ਸਾਲ ਤੋਂ ਕਮਰੇ ਦੇ ਵਿੱਚ ਬੰਦ ਨੇ ਤੇ ਮੁੰਡੇ ਬੰਦ ਨੇ। ਤੇ ਸਾਡੀ ਕਮਿਊਨਿਟੀ ਸਰਵਿਸ ਦੇ ਵਿੱਚ ਸਾਡੀ ਟੀਮਾਂ ਜਾਂਦੀਆਂ ਨੇ ਲੋਕਾਂ ਦੇ ਘਰਾਂ 'ਚ ਤੇ ਲੋਕਾਂ ਨੂੰ ਪਿੰਜਰਾਂ 'ਚ ਬੰਦ ਕਰਕੇ ਰੱਖਿਆ ਗਿਆ ਹੈ। ਮਤਲਬ ਸਾਡੇ ਵਾਸਤੇ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਜਿਹੜਾ ਮਰੀਜ਼ ਠੀਕ ਹੋ ਸਕਦਾ ਹੈ, ਜਿਹੜਾ ਮਰਜ਼ ਠੀਕ ਹੋ ਸਕਦਾ ਹੈ, ਬਿਹਤਰ ਹੋ ਸਕਦਾ, ਉਹਨੂੰ ਇਸ ਤਰ੍ਹਾਂ ਰੱਖਿਆ ਜਾਏ। ਤੇ ਫਿਰ ਜਦੋਂ ਸਾਡੇ ਕੋਲ ਆਉਂਦੇ ਨੇ ਤੇ ਸਾਡਾ ਜਿਹੜਾ ਐਕਿਊਟ ਸੈਟਅਪ ਹੈ ਟ੍ਰੀਟਮੈਂਟ ਦਾ, ਤੇ ਫਿਰ ਸਬ ਐਕਿਊਟ ਹੈ ਜੋ ਸਾਡਾ ਪੂਰਾ ਪ੍ਰੋਸੈਸ ਹੈ ਜਿਹਦੇ ਵਿੱਚ ਡਾਕਟਰ ਵੀ ਨੇ ਤੇ ਜਿਹਦੇ ਵਿੱਚ ਸਾਈਕੋਲੋਜਿਸਟ ਨੇ, ਜਿਹਦੇ ਵਿੱਚ ਸੋਸ਼ਲ ਵਰਕਰਸ ਨੇ, ਉਹਦੇ ਵਿੱਚ ਜਿਹੜੇ ਨੇ ਬਾਕੀ ਅਲਾਈਡ ਥੈਰੇਪਿਸਟ ਨੇ, ਤੇ ਸਾਰੇ ਰਲ ਕੇ ਉਹਨਾਂ ਨੂੰ ਵਾਪਸ ਜ਼ਿੰਦਗੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਸਾਡਾ 100% ਮੈਂ ਸਮਝਨੀ ਹਾਂ ਕਿ ਅਸੀਂ ਉਹਦੇ ਵਿੱਚ ਕੁਛ ਨਾ ਕੁਛ ਬਿਹਤਰੀ ਲਿਆਉਣ ਤੇ ਕਾਮਯਾਬ ਹੋ ਜਾਂਦੇ ਹਾਂ। ਇਹ ਸਭ ਤੋਂ ਵੱਡੀ ਗੱਲ ਹੈ। ਠੀਕ ਹੋ ਗਿਆ। ਯਾਨੀ ਕਿ ਤੁਹਾਡੇ ਕੋਲ ਜਿਹੜਾ ਪੇਸ਼ੈਂਟ ਆਉਂਦਾ, ਮਰੀਜ਼ ਆਉਂਦਾ, ਇੱਕ ਤਾਂ ਉਹ ਵਿਗੜਿਆ ਹੁੰਦਾ ਫੁੱਲ ਟਾਈਮ, ਉਹ ਦੂਸਰਾ ਸੀ ਅਕਸਰ ਕਿਹਾ ਜਾਂਦਾ ਹੈ ਕਿ ਫਲਾਣਾ ਮਰਜ਼ ਹੈ, ਇਹ ਪਹਿਲੀ ਸਟੇਜ ਹੈ, ਦੂਜੀ ਸਟੇਜ ਹੈ, ਤੀਜੀ ਸਟੇਜ ਹੈ। ਤੁਹਾਡੇ ਕੋਲ ਮੇਰੇ ਖਿਆਲ ਆਖਰੀ ਸਟੇਜ ਤੇ ਕੋਈ ਪਹੁੰਚਦਾ ਹੈ। ਬਿਲਕੁਲ। ਔਰ ਅਗਰ ਦੋ ਸਵਾਲ ਦੇ ਮੈਂ ਰੁਖ ਕਰਨਾ, ਅਗਰ ਉਹ ਤੁਹਾਡੇ ਕੋਲ ਪਹਿਲੇ ਆ ਜਾਏ ਤੇ ਉਹ ਕਿੰਨੀ ਜਲਦੀ ਠੀਕ ਹੋ ਸਕਦਾ ਹੈ? ਅਗਰ ਉਹ ਐਂਡ ਤੇ ਆਵੇ ਤੇ ਫਿਰ ਤੁਸੀਂ ਉਹਨੂੰ ਕਿਵੇਂ ਟ੍ਰੀਟ ਕਰਦੇ ਹੋ? ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਵੀ ਇਹ ਪ੍ਰੀਵੈਂਸ਼ਨ ਦੀ ਗੱਲ ਹੈ, ਬਚਾਉਣ ਦੀ ਗੱਲ। ਦੇਖੋ ਕਹਿੰਦੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਬਿਲਕੁਲ। ਦੇਖੋ ਜੀ, ਜਦੋਂ ਇਹਦਾ ਔਨਸੈਟ ਹੁੰਦਾ ਹੈ ਨਾ ਬਿਲਕੁਲ ਸ਼ੁਰੂ ਦੇ ਵਿੱਚ, ਤੇ ਬੱਚਾ ਜਾਂ ਬੱਚੀ ਜ਼ਿਆਦਾਤਰ ਯੰਗ ਏਜ ਦੇ ਵਿੱਚ ਹੁੰਦੇ ਨੇ, ਸਟੂਡੈਂਟ ਲਾਈਫ ਦੇ ਵਿੱਚ ਹੁੰਦੇ ਨੇ, ਉਹਨਾਂ ਦਾ ਜਿਹੜਾ ਪੂਰੀ ਦਾ ਪੂਰਾ ਇੱਕ ਸੈਟਅਪ ਹੈ ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਨਜ਼ਰ ਆ ਰਿਹਾ ਹੁੰਦਾ ਲੋਕਾਂ ਨੂੰ ਕਿ ਜੀ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਰਹੇ ਨੇ, ਲੋਕਾਂ ਨਾਲ ਮਿਲਣਾ ਜੁਲਣਾ ਛੱਡਤਾ ਹੈ, ਜਿਹੜੀ ਕੰਮਾਂ 'ਚ ਪਹਿਲੇ ਮਜ਼ਾ ਆਉਂਦਾ ਸੀ ਹੁਣ ਮਜ਼ਾ ਨਹੀਂ ਆਉਂਦਾ, ਤੇ ਰੋਣ ਡੇ ਨੇ ਜਾਂ ਕੋਈ ਹੋਰ ਗੱਲ ਹੈ। ਤੇ ਉਸੇ ਵਕਤ ਜਿਹੜਾ ਨਾ ਦੋਸਤ ਯਾਰ ਹੋਰ ਪਾਸੇ ਚਲੇ ਜਾਂਦੇ ਨੇ, ਯਾਰ ਇਸ਼ਕ ਹੋਇਆ ਸੀ ਜਾਂ ਮਾਂ ਪਿਓ ਨਜ਼ਰ ਔਰ ਦੂਜੀ ਚਲੇ ਜਾਂਦੇ ਨੇ। ਉਸੇ ਟਾਈਮ ਜੇ ਉਹਨਾਂ ਨੂੰ ਕਿਸੇ ਪ੍ਰੋਫੈਸ਼ਨਲ ਕੋਲ ਲੈ ਆਇਆ ਜਾਏ ਤੇ ਉਸੇ ਵਕਤ ਜੇ ਇਲਾਜ ਸ਼ੁਰੂ ਹੋ ਜਾਏ ਤੇ ਉਹ ਬਹੁਤ ਬਿਹਤਰ ਜ਼ਿੰਦਗੀ ਗੁਜ਼ਾਰ ਸਕਦੇ ਨੇ। ਹੁਣੇ ਮੈਂ ਤੁਹਾਨੂੰ
ਇੱਕ ਬੜੀ ਸਾਫ਼ 2-4 ਮਿਸਾਲਾਂ ਦਵਾਂ, ਤੁਸੀਂ ਹੈਰਾਨ ਹੋ ਜਾਓ ਕਿ ਇਸ ਟਾਈਮ ਜਿਹੜੇ ਸਰਵਿੰਗ ਪ੍ਰੋਫੈਸ਼ਨਲਸ ਨੇ ਜੀ ਬਹੁਤ ਵੱਡੀ ਮੁਕਾਮਾਂ ਦੇ ਵਿੱਚ ਉਹ ਨੇ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਜਦੋਂ ਇਹ ਪ੍ਰੋਬਲਮ ਹੋਇਆ ਤੇ ਉਸੇ ਵਕਤ ਇਲਾਜ ਹੋ ਗਿਆ ਤੇ ਅੱਜ ਉਹ CSS ਵੀ ਕਰ ਗਏ ਤੇ ਅੱਜ ਉਹ ਬਾਕੀ ਕੰਮ ਵੀ ਕਰ ਗਏ ਤੇ ਇਹ ਇਸ ਵਜ੍ਹਾ ਨਾਲ ਕਿ ਬਰ ਵਕਤ ਉਹਨਾਂ ਨੂੰ ਪ੍ਰੋਫੈਸ਼ਨਲ ਕੋਲ ਲਿਆਇਆ ਗਿਆ। ਤਾਂ ਮੇਰਾ ਸਮਝਦੀ ਹੈ ਕਿ ਤੁਹਾਡੇ ਥਰੂ, ਤੁਹਾਡੇ ਇਸ ਚੈਨਲ ਦੇ ਥਰੂ ਤੁਸੀਂ ਇੱਕ ਬਹੁਤ ਵੱਡਾ ਕੰਮ ਕਰੋਗੇ ਜੇ ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਜੇ ਕੋਈ ਐਸਾ ਮਸਲਾ ਹੋਏ ਤਾਂ ਸਭ ਤੋਂ ਪਹਿਲੇ ਕੋਈ ਅਸੈਸਮੈਂਟ ਵੀ ਕਰਵਾ ਲੈਣ। ਤੁਸੀਂ ਹੁਣ ਹਾਲ ਹੀ 'ਚ ਸੁਣਿਆ ਹੈ ਇਹ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ, ਬਿਲਕੁਲ ਡਿਪਰੈਸ਼ਨ ਦੀ ਵਜ੍ਹਾ ਤੋਂ ਹੋ ਰਹੀਆਂ ਨੇ। ਤੇ ਡਿਪਰੈਸ਼ਨ ਜਿਹੜੀ ਐਸੀ ਚੀਜ਼ ਹੈ ਜਿਹੜੀ ਬਿਲਕੁਲ ਕੋਲ ਦੇ ਬੰਦਿਆਂ ਨੂੰ ਨਜ਼ਰ ਆ ਜਾਂਦੀ ਹੈ ਜਦੋਂ ਕਦੀ ਕਦੀ ਮਾਯੂਸੀ ਦੀ ਗੱਲ ਮਰੀਜ਼ ਕਰਦਾ ਹੈ ਜਾਂ ਕਰਦੀ ਹੈ। ਉਹ ਕਹਿੰਦਾ ਹੈ ਕਿ ਹੁਣ ਕੋਈ ਨਹੀਂ ਮਕਸਦ ਰਿਹਾ ਮੇਰੀ ਜ਼ਿੰਦਗੀ ਦਾ, ਬਸ ਛੱਡ ਜਾਣਾ ਚਾਹੀਦਾ ਹੈ। ਜਦੋਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਤੇ ਇਹ ਅਲਾਰਮ ਹੈ ਤੇ ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਚੱਲ ਰਿਹਾ ਹੈ, ਇਹਨੂੰ ਇੱਕ ਅਸੈਸਮੈਂਟ ਦੀ ਜ਼ਰੂਰਤ ਹੈ। ਅੱਛਾ ਮੈਡਮ, ਜ਼ਿਹਨੀ ਬਿਮਾਰੀ ਦੀ ਜਿਹੜੀ ਪਹਿਲੀ ਵਜ੍ਹਾ ਉਹ ਡਿਪਰੈਸ਼ਨ ਤੋਂ ਹੀ ਸ਼ੁਰੂ ਹੁੰਦੀ ਹੈ। ਇੱਕ ਹੋਰ ਚੀਜ਼ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਨਾਜ਼ਰੀਨ ਨੂੰ ਇਹ ਦੱਸੋ ਕਿ ਲੋਕ ਡਿਪਰੈਸ਼ਨ ਨੂੰ ਬਿਮਾਰੀ ਸਮਝਦੇ ਹੀ ਨਹੀਂ। ਜੀ, ਕੁਝ ਲੋਕ ਸਮਝਦੇ ਨੇ, ਕਈ ਲੋਕ ਤੇ ਵੀ ਸਮਝਦੇ ਨੇ ਕਿ ਸਿਰਫ ਮੈਦੇ ਦੀ ਬਿਮਾਰੀ ਹੈ। ਜੀ ਬਿਲਕੁਲ, ਤੁਸੀਂ ਸੁਣਿਆ ਹੋਣਾ ਅਕਸਰ ਕਿ ਮੈਦਾ ਖਰਾਬ ਹੋ ਗਿਆ ਜੀ, ਇਸ ਵਜ੍ਹਾ ਤੋਂ ਤੁਹਾਡੀ ਤਬੀਅਤ ਮਚਲ ਰਹੀ ਹੈ ਜੀ, ਹਲਚਲ ਹੋ ਰਹੀ ਹੈ। ਡਿਪਰੈਸ਼ਨ ਬਕਾਇਦਾ ਹੈ ਕਿ ਇਹਦਾ ਆਗਾਜ਼ ਅਗਰ ਕਿਸੇ ਨੇ ਸਮਝਣਾ ਹੋਵੇ ਕਿੱਥੋਂ ਹੁੰਦਾ ਹੈ? ਦੇਖੋ ਮੈਂ ਬੜੀ ਖੂਬਸੂਰਤ ਸੀ, ਬੜੀ ਸੋਹਣਾ ਸਵਾਲ ਹੈ ਇੱਕ ਹੋਰ ਤੁਹਾਡਾ, ਜਿਹੜਾ ਮੇਰਾ ਖਿਆਲ ਹੈ ਕਿ ਸੁਣਨ ਵਾਲਿਆਂ ਨੂੰ ਇਹਦੇ ਵਿੱਚ ਕੁਝ ਅਹਿਸਾਸ ਵੀ ਹੋਏਗਾ ਕਿ ਫਰਕ ਕੀ। ਦੇਖੋ ਡਿਪਰੈਸ਼ਨ ਆਮ ਜ਼ਿੰਦਗੀ 'ਚ ਸਭ ਨੂੰ ਹੁੰਦਾ ਹੈ। ਖੁਦਾ ਨਾ ਖਾਸਤਾ ਘਰ 'ਚ ਕੋਈ ਫੌਤਗੀ ਹੋ ਗਈ ਹੈ, ਕੋਈ ਤੁਹਾਡਾ ਨੁਕਸਾਨ ਹੋ ਗਿਆ ਹੈ, ਤੁਸੀਂ ਉਦਾਸ ਹੋ, ਇੱਕ ਨਾਰਮਲ ਗੱਲ ਹੈ। ਇਸੇ ਤਰ੍ਹਾਂ ਐਂਗਜ਼ਾਇਟੀ, ਦੂਸਰਾ ਇੱਕ ਤਸ਼ਵੀਸ਼ ਹੋਣਾ, ਖੌਫ ਹੋਣਾ, ਕੀ ਹੋਏਗਾ ਕੱਲ ਪੇਪਰ ਹੈ, ਮੈਂ ਫੇਲ ਹੋ ਜਾਵਾਂਗਾ ਜਾਂ ਕੁਝ ਵੀ। ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਨਾਰਮਲ ਨੇ। ਤੇ ਕਿਹੜਾ ਟਾਈਮ ਹੈ ਜਿਸ ਟਾਈਮ ਦੇ ਉੱਤੇ ਤੁਹਾਨੂੰ ਜ਼ਰੂਰਤ ਹੈ ਕਿ ਇਸ ਟਾਈਮ ਤੁਸੀਂ ਕਿਸੇ ਨਫਸਿਆਤੀ ਮੁਆਲਿਜ ਕੋਲ ਜਾਓ? ਉਹ ਟਾਈਮ ਉਹ ਹੈ ਕਿ ਜਦੋਂ ਤੁਹਾਨੂੰ ਆਮ ਜ਼ਿੰਦਗੀ ਦੇ ਵਿੱਚ ਮੁਖਤਲਿਫ ਕੰਮ ਕਰਨ 'ਚ ਮੁਸ਼ਕਿਲ ਆਉਣ ਲੱਗ ਪਵੇ। ਤੁਹਾਡੇ ਪਹਿਲੇ ਬੜੇ ਦੋਸਤ ਸਨ, ਤੁਸੀਂ ਬੜਾ ਮਜ਼ਾ ਕਰਦੇ ਸੀ, ਰਲ ਕੇ ਕੋਈ ਕ੍ਰਿਕਟ ਖੇਡਦੇ ਸੀ, ਕੁਝ ਕਰਦੇ ਸੀ। ਹੁਣ ਉਹੀ ਦੋਸਤ ਨੇ, ਉਹੀ ਕ੍ਰਿਕਟ ਹੈ ਤੇ ਬਗੈਰ ਵਜ੍ਹਾ ਦੇ ਤੁਹਾਡਾ ਦਿਲ ਨਹੀਂ ਕਰ ਰਿਹਾ ਖੇਡਣ ਦਾ, ਬਗੈਰ ਵਜ੍ਹਾ ਦੇ ਤੁਹਾਡਾ ਦਿਲ ਕਾਲਜ ਜਾਣ 'ਚ ਨਹੀਂ ਕਰ ਰਿਹਾ, ਸਕੂਲ ਜਾਣ 'ਤੇ ਨਹੀਂ ਕਰ ਰਿਹਾ, ਬਗੈਰ ਵਜ੍ਹਾ ਦੇ ਜਿਹੜੀਆਂ ਚੀਜ਼ਾਂ 'ਚ ਤੁਹਾਨੂੰ ਬੜਾ ਮਜ਼ਾ ਆਉਂਦਾ ਸੀ ਮਜ਼ਾ ਹੀ ਨਹੀਂ ਹੈ, ਤੁਹਾਨੂੰ ਰੋਣਾ ਆ ਰਿਹਾ ਹੈ, ਤੁਸੀਂ ਬੈਠੇ ਹੋ, ਤੁਹਾਨੂੰ ਅੰਦਰ ਤਕਲੀਫ ਹੋ ਰਹੀ ਹੈ। ਇਹਦਾ ਮਤਲਬ ਹੈ ਕਿ ਹੁਣ 20-21 ਦਿਨ ਘੱਟੋ ਘੱਟ ਤੁਸੀਂ ਐਸੇ ਸੀਨ ਦੇ ਵਿੱਚ ਰਹਿ ਰਹੇ ਹੋ ਤੇ ਇਹਦਾ ਮਤਲਬ ਹੈ ਕਿ ਹੁਣ ਤੁਹਾਨੂੰ ਕਿਸੇ ਨਫਸਿਆਤੀ ਮੁਆਲਿਜ ਕੋਲ ਜਾਣਾ ਚਾਹੀਦਾ। ਤੇ ਇਹ ਉਹ ਮਸਲਾ ਹੈ। ਮੇਰੇ ਜਿੰਨੇ ਵੀ ਲੋਕ ਮੈਨੂੰ ਸੁਣ ਰਹੇ ਨੇ ਤੁਹਾਡੇ ਤਵਸਤ ਨਾਲ, ਮਾਪਿਓ ਨੇ, ਉਹ ਦੋਸਤ ਯਾਰ ਨੇ, ਜਦੋਂ ਤੁਹਾਡਾ ਦੋਸਤ ਯਾਰ, ਬੱਚਾ, ਵੱਡਾ ਕੋਈ ਤੁਹਾਨੂੰ ਐ ਲਿਖੇ ਕਿ ਨਾਰਮਲ ਜਿਹੜਾ ਬੜਾ ਹੱਸਦਾ ਰਹਿੰਦਾ ਸੀ ਤੇ ਹੁਣ ਰੋਂਦਾ ਕਿਉਂ ਹੈ, ਜਾਂ ਇੱਕ ਕਮਰੇ 'ਚ ਕਿਉਂ ਬੰਦ ਹੈ, ਤੇ ਕੀ ਵਜ੍ਹਾ ਹੈ ਕਿ ਕਿਸੇ ਨਾਲ ਹੱਸ ਖੇਲ ਨਹੀਂ ਰਿਹਾ, ਕੋਈ ਸੋਸ਼ਲਾਈਜ਼ ਨਹੀਂ ਕਰ ਰਿਹਾ, ਤੇ ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਹੈ ਜਿਹੜਾ ਤੁਹਾਨੂੰ ਚੈੱਕ ਕਰਵਾਉਣਾ ਚਾਹੀਦਾ ਤੇ ਕੋਈ ਨਾ ਕੋਈ ਗੜਬੜ ਚੱਲ ਰਹੀ ਹੈ। ਤੇ ਫਾਊਂਟੇਨ ਹਾਊਸ ਟੈਲੀ ਹੈਲਥ ਦੇ ਵਿੱਚ ਤੇ ਫਾਊਂਟੇਨ ਹਾਊਸ ਜਿਹੜਾ ਸਾਡਾ OPD ਬਿਲਕੁਲ ਫ੍ਰੀ ਹੈ ਤੇ ਸਾਡਾ ਵੈਬਸਾਈਟ ਹੈ www.fountainhouse.com.pk। ਜੇ ਉੱਤੇ ਜਾਓ ਤੇ ਤੁਸੀਂ ਕਹੋ ਕਿ ਮੈਨੂੰ ਕਾਉਂਸਲਿੰਗ ਦੀ ਲੋੜ ਹੈ ਤੇ ਅਸੀਂ ਫ੍ਰੀ ਆਫ ਕਾਸਟ ਜਿਹੜਾ ਹੈ ਨਾ ਆਨਲਾਈਨ ਘਰ ਬੈਠੇ ਤੁਹਾਨੂੰ ਕਾਉਂਸਲਿੰਗ ਵੀ ਦਿੰਦੇ ਆ। ਤੇ ਜਿਹੜੇ ਵੀ ਲੋਕ ਆਪਣਾ ਇੱਕ ਵਾਰੀ ਤਜਜ਼ੀਆ ਕਰਾਉਣਾ ਚਾਹੁੰਦੇ ਨੇ, ਆਪਣਾ ਅਸੈਸਮੈਂਟ ਕਰਾਉਣਾ ਚਾਹੁੰਦੇ ਨੇ, ਉਹ ਜ਼ਰੂਰ ਕਰਾ ਲੈਣ। ਦੇਖੋ ਇਹ ਵੱਧ ਜਾਂਦੀ ਹੈ ਫਿਰ ਬਿਮਾਰੀ, ਫਿਰ ਖੁਦਾ ਨਾ ਖਾਸਤਾ ਸਾਈਕੋਸਿਸ ਦੇ ਵਿੱਚ ਜਾ ਸਕਦੀ ਹੈ, ਕਿਸੇ ਹੋਰ ਚੀਜ਼ਾਂ 'ਚ ਜਾ ਸਕਦੀ ਹੈ। ਸਾਈਕੋਸਿਸ ਦੇ ਬਾਰੇ 'ਚ ਮੈਂ ਜ਼ਰੂਰ ਤੁਹਾਨੂੰ ਦੱਸਾਂਗੀ। ਇਹ ਜ਼ਿਆਦਾਤਰ ਯੰਗ ਏਜ 'ਚ ਹੁੰਦਾ ਹੈ, ਜ਼ਿਆਦਾਤਰ ਮਰਦਾਂ ਦੇ ਵਿੱਚ ਹੁੰਦਾ ਹੈ, ਅਕਸਰ ਇਗਨੋਰ ਹੋ ਜਾਂਦਾ ਐਸੇ ਗੱਲ ਤੋਂ ਕਿ ਪਤਾ ਨਹੀਂ ਚੱਲ ਸਕਦਾ। ਜਿਹੜੀ ਸਾਡੀ ਪੰਜੋ ਸੈਂਸਿਸ ਨੇ, ਹਵਾਸੇ ਖਮਸਾ ਜਿਹਨਾਂ ਨੂੰ ਕਹੀਦਾ ਹੈ, ਅਸੀਂ ਦੇਖ ਸਕਨੇ ਹਾਂ, ਅਸੀਂ ਸੁਣ ਸਕਨੇ ਹਾਂ, ਸਾਨੂੰ ਮਹਿਸੂਸ ਕਰ ਸਕਨੇ ਹਾਂ, ਚੱਕ ਸਕਨੇ ਹਾਂ। ਸੋ ਇਹਨਾਂ ਦੇ ਵਿੱਚ ਜਿਹੜਾ ਨਾ ਹੌਲੀ ਹੌਲੀ ਹੈਲੂਸੀਨੇਸ਼ਨ ਸ਼ੁਰੂ ਹੋ ਜਾਂਦੀਆਂ ਨੇ। ਸਭ ਤੋਂ ਪਹਿਲੇ ਤੇ ਇਹੀ ਹੈ ਕਿ ਕਮਰੇ 'ਚ ਬੰਦ ਹੋ ਜਾਂਦੇ ਨੇ, ਸੋਸ਼ਲਾਈਜ਼ ਕਰਨਾ ਛੱਡ ਦਿੰਦੇ ਨੇ ਤੇ ਫਿਰ ਹੌਲੀ ਹੌਲੀ ਉਹਨਾਂ ਨੂੰ ਆਵਾਜ਼ਾਂ ਆਉਂਦੀਆਂ ਨੇ। ਜਿਸ ਤਰ੍ਹਾਂ ਸਾਡਾ ਇੱਕ ਮਰੀਜ਼, ਮੈਂ ਤੁਹਾਨੂੰ ਜ਼ਰੂਰ ਦੱਸਾਂ ਕਿ ਮੈਨੂੰ ਉਹਨੇ ਦੱਸਿਆ, ਬੜਾ ਘੱਟ ਲੋਕ ਦੱਸ ਪਾਉਂਦੇ ਨੇ ਬਟ ਦੱਸ ਵੀ ਦਿੰਦੇ ਨੇ। ਕਹਿੰਦੇ ਕਾਲੇ ਚੂਹੇ 'ਚ ਮੈਨੂੰ ਨਜ਼ਰ ਆਉਂਦਾ ਸੀ ਬੰਦਾ ਜਿਹਦੀਆਂ ਲਾਲ ਲਾਲ ਵੱਡੀਆਂ ਵੱਡੀਆਂ ਅੱਖਾਂ ਸਨ ਤੇ ਮੈਨੂੰ ਕਹਿੰਦਾ ਸੀ ਕਿ ਇਹ ਫਨਾਈਲ ਪੀ ਲਓ, ਔਰ ਮੈਨੂੰ ਕਹਿੰਦਾ ਸੀ ਕਿ ਇਹ ਨਬਜ਼ਾਂ ਕੱਟੋ ਆਪਣੀ, ਤੇ ਉਹ ਫੜ ਕੇ ਉਹ ਕੱਢ ਦਿੰਦਾ ਸੀ ਕਿਉਂ, ਲੇਕਿਨ ਉਹ ਇੰਨਾ ਜ਼ੋਰਦਾਰ ਮੈਨੂੰ ਕਹਿੰਦਾ ਸੀ ਕਿ ਮੈਂ ਕਰ ਲੈਣਾ ਸੀ। ਫਿਰ ਉਹਦੇ ਮਾਪਿਓ ਉਹਨਾਂ ਨੂੰ ਮੁਲਤਾਨ ਤੋਂ ਲੈ ਕੇ ਆਏ, ਇੱਥੇ ਆ ਕੇ ਉਹਨਾਂ ਨੇ ਉਹਨੂੰ ਐਡਮਿਟ ਕਰਾਇਆ। ਹੁਣ ਅਲਹਮਦੁਲਿਲਾ ਉਹ ਇੰਨਾ ਸੋਹਣਾ ਪੜ੍ਹਦਾ ਪਿਆ ਹੈ, ਇੰਨਾ ਸੋਹਣਾ ਉਹ ਜਿਹੜਾ ਤਰੱਕੀ ਕਰਦਾ ਪਿਆ, ਬੜੀ ਖੁਸ਼ੀ ਹੁੰਦੀ ਹੈ ਉਹਨੂੰ ਦੇਖ ਕੇ ਸਾਨੂੰ। ਤੇ ਇਹ ਕੋਈ ਵੀ ਠੀਕ ਹੋ ਸਕਦਾ ਹੈ, ਬਿਹਤਰ ਹੋ ਸਕਦਾ ਹੈ। ਸਾਨੂੰ 3 ਚੀਜ਼ਾਂ ਦੀ ਲੋੜ ਹੈ। ਮੈਂ ਇਸ ਵਾਸਤੇ ਇਹਨੂੰ ਖਾਸ ਤੌਰ 'ਤੇ ਜ਼ੋਰ ਦੀ ਕਹਾਂਗੀ ਕਿ ਜਿੰਨੇ ਲੋਕ ਮੈਨੂੰ ਸੁਣ ਰਹੇ ਨੇ, ਸਾਨੂੰ 3 ਚੀਜ਼ਾਂ ਦੀ ਲੋੜ ਹੈ। ਨੰਬਰ 1,
ਮਾਂ ਪਿਓ ਭੈਣ ਭਰਾ ਜੋ ਵੀ ਉਹਦੇ ਨਾਲ ਲੋਕ ਨੇ ਉਹ ਉਹਦਾ ਸਾਥ ਦੇਣ। ਬਿਲਕੁਲ ਬਿਲਕੁਲ। ਨੰਬਰ 2, ਉਹਨੂੰ ਇਲਾਜ ਦੇ ਵਿੱਚ ਜੋੜੇ ਰੱਖਣ, ਉਹਨੂੰ ਲਿਆਉਣ ਇਲਾਜ ਵਾਸਤੇ। ਨੰਬਰ 3, ਉਸ ਮਰੀਜ਼ ਨੂੰ ਵਾਪਸ ਮੁਆਸ਼ਰੇ ਦੇ ਵਿੱਚ ਰੀਹੈਬ ਕਰਨ ਦੀ ਪੂਰੀ ਕੋਸ਼ਿਸ਼ ਕਰਨੀ। ਉਹ ਪੜ੍ਹਾਈ ਦੁਬਾਰਾ ਸ਼ੁਰੂ ਕਰੇ, ਉਹ ਆਪਣੀ ਜੌਬ ਦੁਬਾਰਾ ਸ਼ੁਰੂ ਕਰੇ। ਜੇ ਮਾਂ ਹੈ ਉਹ ਕਿਸੇ ਨੂੰ ਜਦੋਂ ਬਿਮਾਰ ਹੋ ਗਈ ਸੀ ਤਾਂ ਦੁਬਾਰਾ ਨਾਰਮਲ ਆਪਣੇ ਕੰਮ ਸ਼ਮ ਸ਼ੁਰੂ ਕਰੇ। ਇੱਕ ਚੀਜ਼ ਹੋਰ ਇਹਨਾਂ ਲੋਕਾਂ ਨੂੰ ਸਮਝਾ ਦਿਓ ਕਿ ਅਗਰ ਕੋਈ ਨਫਸੀਆਤੀ ਮਰੀਜ਼ ਹੋ ਗਿਆ ਤੇ ਉਹਨੂੰ ਜਾ ਕੇ ਬਾਬਿਆਂ ਕੋਲ ਤੁਸੀਂ ਕੁਟਵਾਣਾ ਨਹੀਂ, ਉਹਨੂੰ ਤਵੀਜ਼ ਨਹੀਂ ਕਢਵਾਣੇ ਹੁੰਦੇ। ਜੀ ਹਾਂ, ਬੜਾ ਦੁੱਖੀ ਬਾਤ ਹੈ ਕਿ ਆਪਣੇ ਪਿਆਰਿਆਂ ਨੂੰ ਲੈ ਕੇ ਉੱਥੇ ਜਾ ਰਹੇ ਹੁੰਦੇ ਨੇ, ਹਾਲਾਂਕਿ ਆਦੇ ਵੱਲੋਂ ਤੇ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ, ਲੇਕਿਨ ਸ਼ਾਇਦ ਉਹਨਾਂ ਦਾ ਹੀ ਉਹ ਤਰੀਕਾ ਉਹਨੂੰ ਹੋਰ ਖਰਾਬ ਕਰ ਰਿਹਾ ਹੁੰਦਾ। ਬਿਲਕੁਲ ਬਿਲਕੁਲ, ਇਹ ਤੁਸੀਂ ਬਿਲਕੁਲ 100% ਗੱਲ ਕੀਤੀ ਹੈ। ਇਹ ਅਸੀਂ ਜਿਹੜਾ ਦੇਖ ਰਹੇ ਹਾਂ ਇੱਥੇ ਪਿਛਲੇ 60 ਸਾਲ ਤੋਂ ਫਾਊਂਟੇਨ ਹਾਊਸ ਚੱਲ ਰਿਹਾ, ਲੱਖਾਂ ਮਰੀਜ਼ਾਂ ਦਾ ਅਸੀਂ ਇਲਾਜ ਕਰ ਚੁੱਕੇ ਹਾਂ। ਪਿਛਲੇ ਸਾਲ ਅਸੀਂ 2 ਲੱਖ ਮਰੀਜ਼ਾਂ ਦਾ ਫ੍ਰੀ ਇਲਾਜ ਕੀਤਾ। ਤੇ ਕਹਿਣ ਦਾ ਮਕਸਦ ਹੈ ਕਿ ਅਸੀਂ ਦੇਖਨੇ ਕਿ ਚੰਗੀ ਚੰਗੀ ਪੜ੍ਹੀ ਲਿਖੀ ਜਿਹੜੀ ਫੈਮਲੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਅਸੀਂ ਇਹ ਦੇਖਿਆ ਹੈ ਕਿ ਕੋਈ ਅੰਕਲ, ਕੋਈ ਚਾਚਾ, ਮਾਮਾ, ਤੁਹਾਨੂੰ ਪਤਾ ਨਾ ਅਸੀਂ ਸਾਰੇ ਡਾਕਟਰ ਵੀ ਬਣ ਜਾਂਦੇ ਆ ਤੇ ਮਸ਼ਵਰੇ ਵੀ ਦਿੰਦੇ ਆ, ਤੇ ਉਹ ਆ ਕੇ ਕਹਿੰਦਾ ਹੈ ਕਿ ਉਹ ਛੱਡੋ ਜੀ ਤੁਸੀਂ, YouTube ਨੇ ਤਾਂ ਹੁਣ ਸਾਰਿਆਂ ਨੂੰ ਡਾਕਟਰ ਬਣਾ ਦਿੱਤਾ, ਉਹ ਛੱਡੋ ਜੀ ਤੁਸੀਂ ਕੀ ਨਫਸਿਆਤੀ ਉਹਨਾਂ ਦੇ ਵਿੱਚ ਚੱਕਰ ਪਏ ਹੋਏ ਹੋ, ਤੇ ਫਲਾਣਾ ਬਾਬਾ ਹੈ ਤੇ ਬੜਾ ਸੋਹਣਾ ਇਲਾਜ ਕਰਦਾ। ਤੇ ਇਹਦੇ ਅਭੀ ਅਸੀਂ ਬੜੇ ਦੁਖੀ ਸਾਂ। ਅਸੀਂ ਕੁਝ ਪਿਛਲੇ ਮਹੀਨੇ ਦੀ ਗੱਲ ਹੈ, ਸਾਡਾ ਇੱਕ ਮੈਂਬਰ ਸੀ, ਅਸੀਂ ਮੈਂਬਰ ਕਹੀਦਾ ਇਹਨਾਂ ਨੂੰ, ਮਰੀਜ਼ ਨਹੀਂ ਕਹੀਦਾ, ਕਿਉਂਕਿ ਇਹ ਮੈਂਬਰ ਨੇ ਤੇ ਅਸੀਂ ਸਟਾਫ ਮੈਂਬਰ ਹਾਂ, ਬਾਕੀ ਐਗਜ਼ੈਕਟਿਵ ਮੈਂਬਰ ਨੇ, ਡਾਕਟਰ ਅਮਜਦ ਸਾਕਿਬ ਸਾਡੇ ਚੇਅਰਮੈਨ ਨੇ, ਤਾਂ ਅਸੀਂ ਰਲ ਕੇ ਮਿਲ ਕੇ ਇਲਾਜ ਕਰੀਦਾ ਇਹਨਾਂ ਦਾ। ਤੇ ਬੇਸਿਕਲੀ ਉਹ ਬੱਚਾ ਜਿਹੜਾ MBA ਉਹਨੇ ਕੀਤਾ ਹੋਇਆ ਔਰ ਬੜੀ ਅੱਛੀ ਨੌਕਰੀ ਸੁਥਰੀ ਕਰਦਾ ਪਿਆ, ਇੱਥੋਂ ਠੀਕ ਹੋ ਕੇ ਗਿਆ, ਤੇ ਘਰ ਵਾਲਿਆਂ ਨੇ ਕੋਈ ਧਿਆਨ ਨਹੀਂ ਦਿੱਤਾ, ਉਹਨੇ ਦਵਾਈਆਂ ਛੱਡਤੀਆਂ, ਰਿਲੈਪਸ ਹੋਇਆ। ਜਦੋਂ ਰਿਲੈਪਸ ਹੋਇਆ ਤੇ ਘਰਦਿਆਂ 'ਚ ਕਿਸੇ ਅੰਕਲ, ਚਾਚੇ, ਮਾਮੇ ਨੇ ਮਸ਼ਵਰਾ ਦਿੱਤਾ ਕਿ ਉਹ ਇੱਕ ਬਾਬਾ ਜੀ ਨੇ ਤੇ ਉਹ ਹਮੇਸ਼ਾ ਵਾਸਤੇ ਜਿਹੜਾ ਨਾ ਜਿੰਨ ਕੱਢ ਦਿੰਦੇ ਨੇ, ਤੇ ਇਹਨੂੰ ਜਿੰਨ ਦਾ ਮਸਲਾ ਹੈ, ਤੁਸੀਂ ਕਿਉਂ ਇਹ ਕੰਮ ਕਰ ਰਹੇ ਹੋ? ਠੀਕ ਹੋ ਗਿਆ। ਉਹਨਾਂ ਨੇ ਘਰ ਬੁਲਾਇਆ ਜਿੰਨ ਨੂੰ, ਉਹ ਬਾਬਾ ਜੀ ਨੂੰ ਉਹਨਾਂ ਨੇ ਜਿੰਨ ਕਢਾਉਣ ਵਾਸਤੇ, ਔਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਪੜ੍ਹਾਈ ਕੀਤੀ, ਉਹਨਾਂ ਨੇ ਕੋਈ ਅੱਗ ਵੀ ਜਲਾਈ, ਉਹਦੇ ਵਿੱਚ ਉਹਨੂੰ ਬਿਠਾਇਆ ਔਰ ਕੁਝ ਚੀਜ਼ਾਂ ਵੀਜ਼ਾਂ ਪਾਤੀਆਂ, ਤੇ ਉਹਦੇ ਧੂਏ ਦੇ ਨਾਲ ਨਾ ਉਹਨੂੰ ਸਫੋਕੇਸ਼ਨ ਦੇ ਨਾਲ ਉਹ ਬੇਹੋਸ਼ ਹੋ ਗਿਆ ਮੁੰਡਾ। ਔਰ ਸਾਨੂੰ ਬੜੀ ਤਕਲੀਫ ਹੋਈ ਕਿ ਬਾਅਦ 'ਚੋਂ ਉਹ ਇਵੈਂਚੁਅਲੀ ਉਹ ਫੌਤ ਵੀ ਹੋ ਗਿਆ। ਤੇ ਬੜਾ ਹੀ ਦੁੱਖ ਦੇ ਨਾਲ ਇਹ ਕਹਿਣਾ ਪੈਂਦਾ ਹੈ ਕਿ ਖੁਦਾ ਦਾ ਨਾਂ ਹੈ, ਜਿੰਨੇ ਲੋਕ ਮੈਨੂੰ ਸੁਣ ਰਹੇ ਨੇ ਤੁਹਾਡੇ ਤਵੱਸਲ ਦੇ ਨਾਲ, ਤੁਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕੀਤੀ ਹੈ, ਜ਼ਰੂਰ ਜਾਣ। ਦੇਖੋ ਪੀਰ ਜਿਹੜੇ ਨੇ ਸਾਡੇ, ਬਾਬਾ ਜਿਹੜੇ ਨੇ, ਜਿਹੜੇ ਅਸਲੀ ਨੇ, ਜਿਹੜੇ ਦੀਨੀ ਮੁਸ਼ਾਹਿਦਾ ਦੱਸਦੇ ਨੇ, ਸਾਡੇ ਇਲਮ 'ਚ ਹੈਗੇ ਨੇ ਐਸੇ ਲੋਕ ਜਿਹੜੇ ਗਾਈਡ ਕਰਦੇ ਨੇ ਕਿ ਨਹੀਂ ਤੁਸੀਂ ਹਸਪਤਾਲ ਜਾਓ, ਨਹੀਂ ਤੁਸੀਂ ਡਾਕਟਰ ਕੋਲ ਜਾਓ, ਦਮ ਜ਼ਰੂਰ ਕਰਾਓ, ਤੁਸੀਂ ਪੜ੍ਹਾਈ ਜ਼ਰੂਰ ਕਰੋ। ਬੱਚੇ ਦੇ ਉੱਤੇ ਕੁਰਾਨ ਮਜੀਦ ਦੇ ਵਿੱਚ ਖੁਦ ਹੈ ਕਿ ਤੁਸੀਂ ਦੁਆ ਵੀ ਕਰੋ ਤੇ ਤੁਸੀਂ ਇਲਾਜ ਵੀ ਕਰੋ, ਦੁਆ ਵੀ ਕਰੋ ਔਰ ਦਵਾ ਵੀ ਕਰੋ। ਤੇ ਇਹ ਬੜਾ ਜ਼ਰੂਰੀ ਹੈ ਕਿ ਇਹ ਨਾ ਸਮਝੋ ਕਿ ਉਹਨਾਂ ਕੋ ਜਾਣਾ ਗਲਤ ਹੈ, ਲੇਕਿਨ ਸਿਰਫ ਇਸ ਤਰ੍ਹਾਂ ਦੇ ਤੋਹਮਾਤ ਦੇ ਵਿੱਚ ਚਲੇ ਜਾਣਾ ਕਿ ਔਰ ਇਲਾਜ ਵੱਲ ਨਾ ਆਣਾ, ਇਹ ਗਲਤ ਹੈ। ਬਿਲਕੁਲ ਠੀਕ ਗੱਲ ਕਰੋ। ਬਲਕਿ ਕੁਝ ਡਾਕਟਰ ਵੀ ਗੱਲ ਕਰਦੇ ਨੇ, ਹਕੀਮਾਂ ਕੋਲ ਜਾ ਕੇ ਵੀ ਲੋਕ ਖਰਾਬ ਹੋ ਕੇ ਫਿਰ ਡਾਕਟਰ ਕੋਲ ਪਹੁੰਚਦੇ ਨੇ, ਔਰ ਤੁਹਾਡੇ ਕੋਲ ਮੇਰੇ ਖਿਆਲ ਬਾਬਿਆਂ ਕੋਲ ਖਰਾਬ ਹੋ ਕੇ ਤੁਹਾਡੇ ਕੋਲ ਪਹੁੰਚਦੇ ਨੇ। ਤੁਸੀਂ ਜ਼ਿਕਰ ਕੀਤਾ ਸੀ ਕਿ ਆਪਣੇ ਪਿਆਰਿਆਂ ਨੂੰ, ਬੱਚਿਆਂ ਨੂੰ ਇਹਨਾਂ ਨੇ ਤਾੜਿਆ ਹੁੰਦਾ, ਬੰਨਿਆ ਹੁੰਦਾ, ਜਿਹੜੇ ਨਫਸਿਆਤੀ ਮਰੀਜ਼ ਹੋ ਜਾਂਦੇ ਨੇ। ਤੇ ਕਿਆ ਐਵੇਂ ਵੀ ਹੁੰਦਾ ਕਿ ਤੁਹਾਨੂੰ ਕਿਸੇ ਜਗ੍ਹਾ ਤੋਂ ਕਾਲ ਆਵੇ, ਕੋਈ ਹਮਸਾਇਆ ਕਰਦੇ, ਕੋਈ ਰਿਸ਼ਤੇਦਾਰ ਕਰਦੇ ਕਿ ਫਲਾਣਾ ਬੱਚਾ ਉਹਨਾਂ ਦਾ ਬਿਮਾਰ ਸੀ, ਉਹਨਾਂ ਨੇ ਬੰਨਿਆ ਆ, ਤੇ ਤੁਹਾਡੀ ਕੋਈ ਟੀਮ ਜਾ ਕੇ ਉਹਨੂੰ ਲੈ ਵੀ ਆਉਂਦੀ, ਕੁਝ ਇਸ ਤਰ੍ਹਾਂ ਦਾ ਵੀ ਸੈਟਅਪ ਹੁੰਦਾ? ਦੇਖੋ ਸਾਡੇ ਜਿਹੜੇ ਕਾਨੂੰਨ ਨੇ ਨਾ, ਲਾਅ ਜਿਹੜੇ ਨੇ, ਉਹ ਸਾਨੂੰ ਇਹਦੀ ਇਜਾਜ਼ਤ ਨਹੀਂ ਦਿੰਦੇ ਕਿ ਅਸੀਂ ਘਰੋਂ ਦੇ ਜਾਈਏ ਤੇ ਜਾ ਕੇ ਬੰਦੇ ਨੂੰ ਲੈ ਕੇ, ਲੇਕਿਨ ਅਸੀਂ ਇਹ ਜ਼ਰੂਰ ਜਾ ਕੇ ਉਹਨਾਂ ਨੂੰ ਐਜੂਕੇਟ ਕਰਨੇ ਆ ਕਿ ਤੁਸੀਂ ਆਪ ਖੁਦ ਉਹਦੇ ਮਾਪਿਓ ਜਿਹੜੇ ਨੇ, ਭੈਣ ਭਰਾ ਨੇ, ਕਿ ਉਹਨਾਂ ਨੂੰ ਇਲਾਜ ਵਾਸਤੇ ਲੈ ਕੇ ਆਉਣ। ਜੈਸੇ ਅਸੀਂ ਹੁਣੇ ਰੀਸੈਂਟਲੀ ਇੱਕ ਬੱਚਾ ਹੈ ਸਾਡਾ, ਕਮਿਊਨਿਟੀ ਸਾਡੇ ਜਿਹੜੇ ਕੰਮ ਹੈਗੇ ਨੇ, ਅਸੀਂ ਸਾਡੀ ਟੀਮ ਜਾਂਦੀ ਕਮਿਊਨਿਟੀ ਦੇ ਵਿੱਚ, ਤੇ ਉਹਨਾਂ ਬੱਚਿਆਂ ਕੋਲ, ਉਹਨਾਂ ਵੱਡਿਆਂ ਕੋਲ ਜਾਂਦੀ ਜਿਹੜੇ ਇਲਾਜ ਵਾਸਤੇ ਨਹੀਂ ਆ ਸਕ ਰਹੇ, ਜਾਂ ਉਹਨਾਂ ਨੂੰ ਪਤਾ ਨਹੀਂ ਹੈ, ਉਹਨਾਂ ਕੋਲ ਪੈਸੇ ਨਹੀਂ ਗਏ, ਕੋਈ ਹੋਰ ਵਜ੍ਹਾ, ਤੇ ਅਸੀਂ ਦੇਖਿਆ ਕਿ ਇੱਕ ਬੱਚੇ ਨੂੰ ਉਹਨੇ ਬਚਪਨ ਦੇ ਵਿੱਚ ਕੱਟਣਾ ਇੱਕ ਦੂਜੇ ਨੂੰ, ਤੇ ਉਹਨੇ ਆਪਣੇ ਕੱਪੜੇ ਫਾੜ ਦੇਣੇ, ਤੇ ਐਗਰੈਸਿਵ ਸੀ ਬਹੁਤ ਜ਼ਿਆਦਾ। ਉਹਨੂੰ ਉਹਨਾਂ ਨੇ ਇੱਕ ਪਿੰਜਰਾ ਜਿਹਾ ਬਣਾ ਕੇ ਉਹ 'ਚ ਬੰਦ ਕਰ ਦਿੱਤਾ, ਔਰ ਉਹ ਪਿੰਜਰੇ ਦੇ ਵਿੱਚ ਰਿਹਾ 12 ਸਾਲ। ਤੇ ਉਹਦੀ ਲੱਤਾਂ ਕੰਮ ਕਰਨੀਆਂ ਬੰਦ ਹੋ ਗਈਆਂ ਹੋਈਆਂ ਸਨ। ਹੁਣ ਉਹ ਮਾਸ਼ਾਅੱਲਾ ਸਾਡੀ ਤਾਲੇ 'ਚੋਂ ਕੱਢਿਆ ਉਹਨੂੰ, ਹੁਣ ਉਹ ਚੱਲਣ ਲੱਗਾ ਥੋੜਾ, ਤੇ ਹੁਣ ਅਸੀਂ ਉਹਨੂੰ ਸਕੂਲ ਲੈ ਕੇ ਆ ਰਹੇ ਹਾਂ। ਉਹਦੀ ਉਮਰ ਹੁਣ ਹੋ ਗਈ ਹੈ ਕੋਈ ਤਕਰੀਬਨ 17-18 ਸਾਲ। ਤੇ ਸਾਡੀ ਪੂਰੀ ਟੀਮ ਦੀ ਪੂਰੀ ਉਮੀਦ ਹੈ ਕਿ ਇਨਸ਼ਾਅੱਲਾ ਅਗਲੇ ਆਉਣ ਵਾਲੇ ਕੋਈ 5-6 ਮਹੀਨਿਆਂ ਦੇ ਵਿੱਚ ਉਹ ਸਕੂਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਇਨਸ਼ਾਅੱਲਾ। ਤੇ ਇਹ ਇੱਕ ਬਹੁਤ ਵੱਡਾ ਕੰਮ ਹੈ। ਤੁਸੀਂ ਜਿਹੜਾ ਬੰਦ ਕਰਨ ਦੀ ਗੱਲ ਕੀਤੀ ਨਾ, ਜਾਂ ਜ਼ੰਜੀਰਾਂ ਦੇ ਵਿੱਚ, ਇਹ ਬਹੁਤ ਜ਼ਰੂਰੀ ਮੈਸੇਜ ਹੈ ਹਰ ਇੱਕ ਵਾਸਤੇ ਹੈਗਾ। ਦੇਖੋ ਅਸਾਈਲਮ ਵਾਲੇ ਦਿਨ ਲੰਘ ਗਏ ਨੇ, ਬਿਲਕੁਲ, ਕਿ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੰਦੇ ਸੀ, ਮੈਂ ਤੁਹਾਨੂੰ ਪਹਿਲੇ ਵੀ ਗੱਲ ਦੱਸੀ। ਹੁਣ ਨਹੀਂ, ਇਹ ਰੀਹੈਬਿਲਿਟੇਸ਼ਨ ਦੀ ਗੱਲ।
ਹੁਣ ਇਨਕਲੂਜਨ ਦੀ ਗੱਲ ਹੈ, ਐਕਸਕਲੂਜਨ ਦੀ ਗੱਲ ਨਹੀਂ ਗੀ, ਹੁਣ ਇਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੈ। ਹੁਣੇ ਤੁਸੀਂ ਸਾਰਾ ਸਾਡਾ ਫਾਊਂਟੇਨ ਹਾਊਸ ਦੇਖੋਗੇ ਤੇ ਤੁਹਾਨੂੰ ਇਹ ਵੀ ਕਈ ਵਾਰੀ ਪਤਾ ਨਹੀਂ ਚੱਲੇਗਾ ਕਿ ਇਹ ਮੈਂਬਰ ਹੈ ਜਾਂ ਇੱਕ ਸਟਾਫ ਮੈਂਬਰ ਹੈ। ਦੇ ਆਰ ਸੋ ਵੈਲ ਕੈਪਟ, ਉਹਨਾਂ ਨੂੰ ਇੰਨੇ ਅੱਛੇ ਤਰੀਕੇ ਨਾਲ ਇੱਥੇ ਰੱਖਿਆ ਜਾਂਦਾ ਹੈ। ਉਹਨਾਂ ਨੂੰ ਸਵੇਰੇ ਉਠਾ ਕੇ ਉਹਨਾਂ ਦੰਦ ਬਰਸ਼ ਕਰਾਉਂਦੇ ਆ, ਉਹਨਾਂ ਦੀ ਹਾਈਜੀਨ ਦੀ ਖਿਆਲ ਰੱਖਦੇ ਆ, ਉਹਨਾਂ ਦੇ ਜਿਹੜੀਆਂ ਕੁੜੀਆਂ ਨੇ ਉਹਨਾਂ ਦਾ ਬਿਊਟੀ ਪਾਰਲਰ ਹੈ ਉੱਥੇ, ਤੇ ਉਹ ਤਿਆਰ ਹੁੰਦੀਆਂ ਨੇ, ਸੋਹਣਾ ਫੀਲ ਕਰਦੀਆਂ ਨੇ, ਸੋਹਣਾ ਦੇਖਦੀਆਂ ਨੇ ਆਪਣੇ ਆਪ ਨੂੰ। ਜੈਸਾ ਸਾਡਾ ਸਫਾਕ ਔਰ ਬੇਹਿਸ ਮਾਸ਼ਰਾ ਹੈ ਸਾਡਾ, ਤੁਸੀਂ ਦੇਖਿਆ ਹੋਣਾ ਇੱਥੇ ਕੁਝ ਲੋਕ ਜ਼ਮੀਨ ਦੀ ਖਾਤਰ ਜਾਂ ਕਿਸੇ ਹੋਰ ਚੀਜ਼ ਦੀ ਖਾਤਰ ਕਿਸੇ ਨੂੰ ਨਫਸਿਆਤੀ ਮਰੀਜ਼ ਬਣਾ ਦੇਣ। ਕਿਆ ਕੋਈ ਐਸੀਆਂ ਮੈਡੀਸਨ ਜਾਂ ਕੋਈ ਐਸਾ ਤਰੀਕੇਕਾਰ ਹੈ ਕਿ ਕੋਈ ਕਿਸੇ ਨੂੰ ਨਫਸਿਆਤੀ ਮਰੀਜ਼ ਬਣਾ ਹੀ ਦੇਵੇ ਇਸ ਵਜ੍ਹਾ ਤੋਂ? ਤੁਹਾਡੇ ਕੋਲ ਵੀ ਕੋਈ ਐਸੇ ਕੇਸ ਆਏ? ਪੂਰਾ ਸੁਣੀ ਤੁਸੀਂ, ਅੱਜ ਕੱਲ ਬਹੁਤ ਡਰਾਮਿਆਂ 'ਚ ਵੀ ਦਿਖਾਇਆ ਜਾ ਰਿਹਾ ਕਿ ਕੋਈ ਦਵਾਈ ਖਿਲਾਈ ਜਾਂਦੀ ਹੈ ਜਿਹਦੇ ਵਿੱਚ ਐਸਾ ਦੇਖੇ ਇਸ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਕੋਈ ਦਵਾਈਆਂ ਹੁੰਦੀਆਂ ਵੀ ਨੇ ਇਹੋ ਜਿਹੀਆਂ ਜਿਹੜੀਆਂ ਤੁਸੀਂ ਖਵਾ ਦਿਓ ਜਾਂ ਨਸ਼ਿਆਂ ਤੇ ਲਗਾ ਦਿੱਤਾ। ਨਸ਼ਿਆਂ ਦੇ ਨਸ਼ੇ ਨੇ ਔਰ ਵਕਤੀ ਤੌਰ ਦੇ ਵਿੱਚ ਹੈਲੂਸੀਜਨਸ ਹੁੰਦੀਆਂ ਨੇ, ਦੂਸਰੀ ਚੀਜ਼ਾਂ ਜਿਸ ਤਰ੍ਹਾਂ ਨਸ਼ੇ ਵੀ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ, ਲੇਕਿਨ ਉਹ ਤੁਸੀਂ ਉਹਨਾਂ ਨੂੰ ਇਲਾਜ ਵੱਲ ਲੈ ਆਓ ਤਾਂ ਠੀਕ ਹੋ ਜਾਂਦੇ ਨੇ। ਐਸਾ ਨਹੀਂ ਹੈ ਕਿ ਉਹ ਠੀਕ ਨਹੀਂ ਹੋ ਸਕਦੇ, ਉਹ ਬਿਹਤਰ ਜ਼ਿੰਦਗੀ ਗੁਜ਼ਾਰ ਸਕਦੇ ਨੇ ਵਿਦ ਦੀ ਹੈਲਪ ਆਫ ਸਾਈਕਾਇਟ੍ਰਿਸਟ ਡਾਕਟਰਸ ਐਂਡ ਐਕਚੁਅਲ ਦੇ ਵਿੱਚ। ਜੀ ਜਦੋਂ ਤੱਕ ਕਿਸੇ ਨੂੰ ਨਫਸਿਆਤੀ ਮਸਲਾ ਨਹੀਂ ਹੁੰਦਾ ਉਦੋਂ ਤੱਕ ਉਹਦੇ ਵਿੱਚ ਉਹ ਸਾਰੇ ਮਸਾਇਲ ਪੈਦਾ ਨਹੀਂ ਹੋ ਰਹੇ ਹੁੰਦੇ। ਠੀਕ ਹੋ ਗਿਆ, ਤੁਸੀਂ ਉਹਨੂੰ ਬੰਦ ਕਰ ਸਕਦੇ ਹੋ ਫॉर ਸਮ ਟਾਈਮ, ਲੇਕਿਨ ਤੁਸੀਂ ਜਿਹੜੇ ਉਹਦੇ ਵਿੱਚ ਸਿੰਪਟਮਸ ਜਿਹੜੇ ਨੇ ਜੇ ਤੁਸੀਂ ਉਹਨਾਂ ਨੂੰ ਅਸੈਸ ਕਰਵਾਓਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਇਹ ਹੈ ਜਾਂ ਨਹੀਂ ਹੈ। ਤੇ ਸਾਡਾ ਜਿਹੜਾ ਤਰੀਕੇਕਾਰ ਹੈ ਅਸੈਸਮੈਂਟ ਦਾ, ਉਹਦੇ ਵਿੱਚ 5-6 ਪ੍ਰੋਫੈਸ਼ਨਲ ਰਲ ਕੇ ਅਸੈਸਮੈਂਟ ਕਰਦੇ ਨੇ ਕਿ ਇਹਨੂੰ ਅਸਲ 'ਚ ਇਨਡੋਰ ਇਲਾਜ ਦੀ ਜ਼ਰੂਰਤ ਹੈ ਕਿ ਆਊਟਡੋਰ ਇਲਾਜ ਦੀ ਜ਼ਰੂਰਤ ਹੈ, ਜਾਂ ਇਹਨੂੰ ਥੈਰੇਪੀ ਸੈਕਸ਼ਨ 'ਚ ਜਾਣਾ ਚਾਹੀਦਾ ਹੈ, ਜਾਂ ਸਿਰਫ ਗੱਲਾਂ ਨਾਲ ਇਲਾਜ ਹੋ ਜਾਏਗਾ, ਜਾਂ ਸਿਰਫ ਇੱਕ ਗੋਲੀ ਖਾਣੀ ਪਏਗੀ, ਜਾਂ ਹੋਰ ਇਲਾਜ ਦੀ ਜ਼ਰੂਰਤ ਹੈ। ਤੇ ਇਹ ਗੱਲ ਸਾਫ਼ ਪਤਾ ਚੱਲ ਜਾਂਦੀ। ਇਸ ਕਰਕੇ ਇੱਥੇ ਤੇ ਬਿਲਕੁਲ ਕੋਈ ਫਾਊਂਟੇਨ ਹਾਊਸ 'ਚ ਚਾਂਸ ਹੀ ਨਹੀਂ ਕਿ ਕੋਈ ਜਾਇਦਾਦ ਦੀ ਵਜ੍ਹਾ ਨਾਲ ਕੋਈ ਤੁਸੀਂ ਇੱਥੇ ਛੱਡ ਜਾਓ ਇਹਨਾਂ। ਲੇਕਿਨ ਜੇਕਰ ਕਿਸੇ ਨੂੰ ਇਲਾਜ ਦੀ ਜ਼ਰੂਰਤ ਹੈ, ਇਹ ਗੱਲ ਸਮਝ ਲਵੋ। ਦੇਖੋ ਜਿਹੜਾ ਬੰਦਾ ਬਿਮਾਰ ਹੈ ਨਾ, ਜਿਹੜਾ ਸ਼ਖਸ ਜ਼ਹਿਨੀ ਮਰਜ਼ ਤੋਂ ਜੂਝ ਰਿਹਾ ਹੈ, ਜਿਹੜਾ ਪਰੇਸ਼ਾਨੀ 'ਚ ਹੈ, ਉਹਦੇ ਕੋਲੋਂ ਉਹਦੀ ਸਹੂਲੀਅਤ ਲੈ ਲੈਣਾ, ਮਾਂ ਦੀ ਮੁਹੱਬਤ ਲੈ ਲੈਣਾ, ਉਹਨੂੰ ਕਿਤੇ ਛੱਡ ਦੇਣਾ, ਉਹਦੇ ਕੋਲੋਂ ਉਹਦਾ ਹੱਕ ਲੈ ਲੈਣਾ ਕਿ ਜੀ ਇਹ ਤੇ ਬਿਮਾਰ ਹੈ, ਇਹਨੂੰ ਕੀ ਜ਼ਰੂਰਤ ਹੈ ਜਾਇਦਾਦ ਦੀ, ਮੈਨੂੰ ਹੀ ਜ਼ਰੂਰਤ ਹੈ, ਇਹ ਜ਼ੁਲਮ ਹੈ ਜਿਹੜਾ ਰੋਕਣਾ ਚਾਹੀਦਾ ਹੈ। ਬਿਲਕੁਲ। ਮੈਨੂੰ ਅੱਜ ਵੀ ਯਾਦ ਹੈ ਉਹ ਕੁੜੀ ਜਿਹੜੀ ਗੇਟ ਤੇ ਖਲੋਤੀ ਸੀ, ਠੀਕ ਹੋ ਗਈ ਹੋਈ ਸੀ, ਅਸੀਂ ਉਹਦੇ ਭਰਾ ਨੂੰ ਕਹਿ ਰਹੇ ਸੀ ਕਿ ਇਹਨੂੰ ਘਰ ਲੈ ਜਾਓ, ਤੇ ਉਹਦਾ ਭਰਾ ਉੱਥੇ ਗੇਟ ਦੇ ਉੱਤੇ ਖਲੋ ਕੇ ਆਪਣੀ ਭੈਣ ਨੂੰ ਇਹ ਕਹਿੰਦਾ ਹੈ ਕਿ ਜਦੋਂ ਤੂੰ ਮਰ ਜਾਏਂਗੀ ਮੈਂ ਤੈਨੂੰ ਲੈਣ ਆਵਾਂਗਾ। ਓਹੋ, ਉਹ ਕੁੜੀ ਇੰਨੀ ਡਿਪਰੈਸ਼ਨ 'ਚ ਗਈ ਕਿ ਅਸੀਂ ਫਿਰ ਉਹਨੂੰ ਰੋਕ ਨਹੀਂ ਸਕੇ ਕਿ ਉਹਨੇ ਆਪਣੇ ਆਪ ਨੂੰ ਬੰਦ ਕਰ ਰਹੀ ਸੀ, ਉਹ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਕੀ ਕਸੂਰ ਹੈ ਉਹਦਾ ਕਿ ਉਹ ਜ਼ਹਿਨੀ ਮਰੀਜ਼ ਸੀ? ਉਹ ਠੀਕ ਹੋ ਗਈ, ਉਹਨੂੰ ਹੁਣ ਪੂਰਾ ਹੱਕ ਹੈ ਕਿ ਉਹ ਆਪਣੇ ਮਾਂ ਪਿਓ ਕੋਲ ਰਹੇ, ਉਹਨੂੰ ਪੂਰਾ ਹੱਕ ਹੈ ਕਿ ਉਹਨੂੰ ਆਪਣੇ ਖਾਵਨ ਦਾ, ਆਪਣੇ ਬੱਚਿਆਂ ਦਾ ਪਿਆਰ ਮਿਲੇ, ਉਹਨੂੰ ਪੂਰਾ ਹੱਕ ਹੈ। ਮੈਂ ਉਸ ਮਾਂ ਨੂੰ ਕਦੀ ਨਹੀਂ ਭੁੱਲ ਸਕਦੀ ਜੋ 40 ਸਾਲ ਆਪਣੇ ਪੁੱਤਰ ਦਾ ਇੰਤਜ਼ਾਰ ਕਰਦੀ ਰਹੀ ਗੇਟ ਦੇ ਸਾਹਮਣੇ ਬਹਿ ਕੇ। ਇੰਨੇ ਵੱਡੀ ਪੋਸਟ ਤੇ ਉਹਦਾ ਬੇਟਾ ਸੀ ਔਰ ਉਹ ਕਦੀ ਇੱਕ ਦਿਨ ਉਹਨੂੰ ਨਹੀਂ ਮਿਲਣ ਆਇਆ। 40 ਸਾਲ 365 ਦਿਨ ਹੁੰਦੇ ਨੇ ਇੱਕ ਸਾਲ 'ਚ। ਤੁਸੀਂ ਗੇਟ ਦੇ ਸਾਹਮਣੇ ਉਹ ਖਾਤੂਨ ਬੈਠੀ ਔਰ ਕਹਿੰਦੀ ਕਿ ਇਹ ਨਾ ਹੋਵੇ ਕੋ ਕਿਤੇ ਆ ਕੇ ਚਲਾ ਜਾਏ ਤੇ ਮੈਂ ਉਹਨੂੰ ਨਜ਼ਰ ਨਾ ਆਵਾਂ। ਇਹਨਾਂ ਨੂੰ ਪੂਰਾ ਹੱਕ ਹੈ ਔਰ ਯਕੀਨ ਕਰੋ ਇਹ ਬੜੇ ਸੋਹਣੇ ਲੋਕ ਨੇ। ਬਿਲਕੁਲ, ਜਦੋਂ ਇਹ ਠੀਕ ਹੋ ਜਾਂਦੇ ਨੇ ਇਹ ਸੱਚ ਬੋਲਦੇ ਨੇ, ਇਮਾਨਦਾਰ ਨੇ, ਇੰਨੇ ਸੱਚੇ ਨੇ ਜਿਸ ਤਰ੍ਹਾਂ ਬੱਚੇ ਸੱਚੇ ਹੁੰਦੇ ਨੇ। ਸ਼ਾਇਦ ਸਾਡੇ ਨਾਲੋਂ ਜਿਹੜੇ ਬਾਹਰ ਫਿਰੇ ਉਹਨਾਂ ਨਾਲ ਜ਼ਿਆਦਾ ਸੱਚੇ, ਉਹਨਾਂ ਜ਼ਿਆਦਾ ਇਮਾਨਦਾਰ ਨੇ। ਇਹਨਾਂ ਨੂੰ ਕੋਈ ਕੰਮ ਦੇ ਦਿਓ ਜੇ ਕਰਨਾ ਚਾਹਣ ਤੇ ਰਿਲੀਜੀਅਸਲੀ ਕਰਦੇ ਨੇ, ਉਹਨੂੰ ਬਹਿ ਕੇ ਸੋਹਣੇ ਤਰੀਕੇ ਨਾਲ ਕਰਦੇ ਨੇ। ਤੇ ਤੁਹਾਡੀ ਬੜੀ ਮਿਹਰਬਾਨੀ। ਦੇਖਿਏ ਇਸ ਟਾਈਮ ਅਸੀਂ ਸਾਈਕੋ ਸੋਸ਼ਲ ਰੀਹੈਬਿਲਿਟੇਸ਼ਨ ਕਰ ਰਹੇ ਹਾਂ। ਠੀਕ ਹੋ ਗਿਆ। ਅਸੀਂ ਹੁਣ ਇੱਕ ਕਦਮ ਵਧਾਇਆ ਹੈ, ਅਸੀਂ ਹੁਣ ਸਾਈਕੋ ਸੋਸ਼ੋ ਇਕਨੋਮਿਕ ਰੀਹੈਬਿਲਿਟੇਸ਼ਨ ਕਰ ਰਹੇ ਹਾਂ। ਠੀਕ ਹੋ ਗਿਆ। ਸਾਡੇ ਜਿਹੜੇ ਐਗਜ਼ੈਕਟਿਵ ਮੈਂਬਰਸ ਨੇ, ਅਫਜ਼ਲ ਜਾਵੇਦ ਹੋ ਗਏ ਜਾਂ ਕਾਮਰਾਨ ਸ਼ਮਸ ਹੋ ਗਏ, ਅਮਜਦ ਸਾਕਿਬ ਔਰ ਜਸਟਿਸ ਨਾਸਰਾ ਜਾਵੇਦ ਇਕਬਾਲ, ਇਹ ਸਾਰੇ ਰਲ ਕੇ ਸਾਨੂੰ ਗਾਈਡ ਕਰਦੇ ਨੇ। ਤੇ ਅਸੀਂ ਹੁਣ ਇਹਨਾਂ ਨੂੰ ਕਰਜ਼ ਦੇਣੇ ਆ ਛੋਟਾ ਛੋਟਾ। ਕਿਸੇ ਨੇ ਆਪਣੀ ਦੁਕਾਨ ਪਾ ਲਈ ਹੈ, ਤੇ ਕਿਸੇ ਨੇ ਆਪਣੀ ਰੇਹੜੀ ਲੈ ਲਈ ਹੈ, ਤੇ ਕਿਸੇ ਨੇ ਹੋਲਸੇਲ ਦਾ ਕੰਮ ਸ਼ੁਰੂ ਕਰਤਾ ਹੈ। ਤੇ ਇੱਕ ਤੁਹਾਨੂੰ ਅਸੀਂ ਮੈਂਬਰ ਨਾਲ ਮਿਲਾਵਾਂਗੇ ਜਿਹੜਾ ਅੰਦਰ ਦੁਕਾਨ ਕਰ ਰਿਹਾ ਹੈ, ਇੱਕ ਖਾਤੂਨ ਹੈ ਜਿਹੜੀ ਕੈਂਟੀਨ ਚਲਾ ਰਹੀ ਹੈ ਇਸ ਟਾਈਮ ਅੰਦਰ। ਤੇ ਇਸ ਟਾਈਮ ਸਾਡੇ ਕੋਲ 35 ਮਰੀਜ਼ ਨੇ ਜਿਹੜੇ ਮੈਂਬਰਸ ਨੇ ਜਿਹੜੇ ਸਾਡੇ ਉਹ ਇਸ ਟਾਈਮ ਜੌਬ ਕਰ ਰਹੇ ਨੇ ਅੰਦਰ। ਅਨਫੋਰਚੂਨੇਟਲੀ ਉਹਨਾਂ ਨੂੰ ਵਾਪਸ ਨਹੀਂ ਲੈ ਕੇ ਜਾਇਆ ਗਿਆ ਤੇ ਅਸੀਂ ਫਿਰ ਉਹਨਾਂ ਨੂੰ ਇੱਥੇ ਕੰਮ ਤੇ ਲਾ ਦਿੱਤਾ। ਉਹ ਠੀਕ ਹੋ ਚੁੱਕੇ ਨੇ, ਉਹ ਠੀਕ ਹੋ ਚੁੱਕੇ ਨੇ। ਤੁਹਾਨੂੰ ਅੱਜ ਸਾਰਿਆਂ ਨਾਲ ਮਿਲਾਣਾ। ਜ਼ਬਰਦਸਤ। ਇਹ ਇੰਨਾ ਵੱਡਾ ਅਦਾਰਾ ਤੁਸੀਂ ਚਲਾ ਰਹੇ ਹੋ, ਇਹ ਕਿਵੇਂ ਚੱਲ ਰਿਹਾ ਹੈ? ਲੋਕ ਕਿੰਨਾ ਸਪੋਰਟ ਇਹਨੂੰ ਕਰ ਰਹੇ ਨੇ ਜਾਂ ਗਵਰਨਮੈਂਟ ਇਹਨੂੰ ਕਿੰਨਾ ਸਪੋਰਟ ਕਰ ਰਹੀ ਹੈ?
ਇਹ ਬੜਾ ਯੂਨੀਕ ਮੁਨਫਰਿਦ ਅਦਾਰਾ ਹੈ ਇਸ ਗੱਲ ਤੋਂ, ਕਿਉਂਕਿ ਸਾਡਾ ਸ਼ੁਰੂ ਤੋਂ 60 ਸਾਲ ਤੋਂ ਜਿਹੜਾ ਚੱਲ ਰਿਹਾ ਨਾ ਕਮਿਊਨਿਟੀ ਦੀ ਹੈਲਪ ਨਾਲ ਚੱਲ ਰਿਹਾ। ਠੀਕ ਹੈ। ਪੂਰੀ ਦੁਨੀਆ ਦਾ ਸਭ ਤੋਂ ਵੱਡਾ ਫਾਊਂਟੇਨ ਹਾਊਸ ਹੈ ਇਸ ਵਕਤ, 500 ਤੋਂ ਜ਼ਿਆਦਾ ਫਾਊਂਟੇਨ ਹਾਊਸਸ ਨੇ। ਇਹ ਦੁਨੀਆ ਦਾ ਦੂਸਰਾ ਤੇ ਸਭ ਤੋਂ ਵੱਡਾ ਫਾਊਂਟੇਨ ਹਾਊਸ ਹੈ ਜਿਹੜਾ ਆਮ ਲੋਕਾਂ ਦੀ ਮਦਦ ਤੋਂ ਚੱਲ ਰਿਹਾ। ਸਾਡਾ 60 ਕਰੋੜ ਦਾ ਇਸ ਟਾਈਮ ਬਜਟ ਹੈ ਤੇ 90% ਤੋਂ ਜ਼ਿਆਦਾ ਜਿਹੜਾ ਹੈ ਨਾ ਆਮ ਲੋਕ ਇਹਦੇ ਵਿੱਚ ਪੈਸੇ ਪਾਉਂਦੇ ਨੇ। ਹਾਊਸ ਵਾਈਫਸ ਨੇ, ਇੱਥੋਂ ਠੀਕ ਹੋਏ ਮਰੀਜ਼ ਨੇ, ਕੋਈ ਤਾਜਰ ਬਰਾਦਰੀ ਹੈ, ਕੋਈ ਦੁਕਾਨਦਾਰ ਹੈ, ਸਾਡੇ ਐਗਜ਼ੈਕਟਿਵ ਮੈਂਬਰ ਨੇ ਤੇ ਸਾਡੇ ਅਸੀਂ ਉਹਨਾਂ ਨੂੰ ਫਰੈਂਡਸ ਆਫ ਫਾਊਂਟੇਨ ਹਾਊਸ ਕਹਿੰਦੇ ਆ, ਦੋਸਤ ਫਾਊਂਟੇਨ ਹਾਊਸ ਦੇ, ਤੇ ਸਾਰੇ ਰਲ ਕੇ ਪੈਸੇ ਪਾ ਕੇ ਇਹਨੂੰ ਚਲਾ ਰਹੇ ਨੇ। ਲੇਕਿਨ ਹੌਲੀ ਹੌਲੀ ਜਿਹੜੀ ਜ਼ਿੰਦਗੀ ਦੇ ਮਿਆਰ ਅਸੀਂ ਇੱਥੇ ਰੱਖੇ ਨੇ ਉਹਨਾਂ ਨੂੰ ਪਾਉਣ ਵਾਸਤੇ, ਉਹਨਾਂ ਨੂੰ ਹਾਸਿਲ ਕਰਨ ਵਾਸਤੇ ਸਾਨੂੰ ਜਿਹੜੇ ਪੈਸੇ ਇਕੱਠੇ ਕਰਨੇ ਪੈਂਦੇ ਪਏ ਨੇ ਉਹ ਬਹੁਤੇ ਹੁੰਦੇ ਜਾ ਰਹੇ ਨੇ, ਬਿੱਲ ਵੱਧਦੇ ਪਏ ਨੇ। ਤੁਹਾਨੂੰ ਪਤਾ ਹੈ ਕਾਸਟ ਆਫ ਲਿਵਿੰਗ ਜ਼ਿੰਦਗੀ ਦੀ बढ़ ਰਹੀ ਹੈ ਤੇ ਇਸ ਟਾਈਮ ਸਾਡਾ ਹਰ ਮਰੀਜ਼ ਦੇ ਲੱਖ ਰੁਪਏ ਤੱਕ ਇੱਕ ਮਹੀਨੇ ਦਾ ਖਰਚਾ ਹੋ ਗਿਆ, ਜਿਹੜਾ ਸਾਡੇ ਵਾਸਤੇ ਲੋਕਾਂ ਕੋਲ ਇਕੱਠਾ ਕਰਨਾ ਬੜਾ ਮਸਲਾ ਹੋ ਗਿਆ, ਕਿਉਂਕਿ ਲੱਖਾਂ ਮਰੀਜ਼ ਇੱਥੇ ਆ ਰਹੇ, ਇਲਾਜ ਹੋ ਰਿਹਾ। ਤੇ ਅਸੀਂ ਫਿਰ 60 ਕਰੋੜ ਬਜਟ ਜਿਹੜਾ ਸਾਡਾ ਇਸ ਟਾਈਮ ਹੈਗਾ ਐਸਾ ਇੱਕ ਸਾਲ ਦਾ, ਉਹਨੂੰ ਉਹਦਾ 90% ਅਸੀਂ ਸਾਨੂੰ ਜਿਹੜਾ ਨਾ ਜ਼ਕਾਤ ਖੈਰਾਤ ਸਦਕਾਤ ਤੋਂ ਇਕੱਠਾ ਕਰਨਾ ਪੈਂਦਾ ਹੈ। ਤੇ ਤੁਹਾਡੇ ਤੋਂ ਉਸ ਤੋਂ ਮੈਂ ਅਪੀਲ ਕਰ ਰਹੀ ਹਾਂ ਕਿ ਜਿਹੜੇ ਲੋਕ ਵੀ ਸੁਣ ਰਹੇ ਨੇ ਜੀ ਅਸੀਂ ਤੁਹਾਡਾ ਇਨਸ਼ਾਅੱਲਾ ਨੰਬਰ ਵੀ ਸਕਰੀਨ ਤੇ ਚਲਾਵਾਂਗੇ, ਉਹ ਬਕਾਇਦਾ ਲੋਕਾਂ ਨੂੰ ਕਹਿੰਨੇ ਵੀ ਹੈ ਕਿ ਇਸ ਅਦਾਰੇ ਦੀ ਜ਼ਰੂਰ ਇਹਨਾਂ ਨਾਲ ਤਾਵਨ ਕਰਨ, ਇਮਦਾਦ ਕਰਨ। ਨੋਮੀਨਲ ਜਿਹਨੂੰ ਕਹਿੰਦੇ ਮਰੀਮ ਨਵਾਜ਼ ਸਾਹਿਬਾ ਵੈਸੇ ਤਾਂ ਕੰਮ ਕਰ ਰਹੀਆਂ ਨੇ ਹਰ ਜਗ੍ਹਾ ਮਾਸ਼ਾਅੱਲਾ, ਪਿਛਲੇ ਦਿਨਾਂ 'ਚ ਆਟਿਜ਼ਮ ਦੇ ਹਵਾਲੇ ਨਾਲ ਵੀ ਉਹਨਾਂ ਬੜਾ ਕੰਮ ਕੀਤਾ ਹੈ ਔਰ ਮੈਂ ਚਾਹਾਂਗਾ ਕਿ ਉਹ ਫਾਊਂਟੇਨ ਹਾਊਸ ਵਾਸਤੇ ਵੀ ਥੋੜਾ ਜਿਹਾ ਨਾ ਕੰਮ ਕਰਨ, ਕਿਉਂਕਿ ਅਗਰ ਉਹ ਪੂਰੇ ਪੰਜਾਬ ਦੀ ਮਾਂ ਨੇ ਤੇ ਇੱਥੇ ਵੀ ਉਹਨਾਂ ਦੇ ਬੱਚੇ ਬੈਠੇ ਨੇ ਜਿਹੜੇ ਮੈਂਬਰ ਨੇ ਜਾਂ ਮਰੀਜ਼ ਨੇ, ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਵੀ ਜ਼ਰਾ ਆਪਣਾ ਫੋਕਸ ਕਰਨ ਇਸ ਅਦਾਰੇ ਤੇ। ਮਾਸ਼ਾਅੱਲਾ ਜਿਹੜਾ ਅੱਛਾ ਕੰਮ ਹੋ ਰਿਹਾ। ਬਾਕੀ ਮੇਰਾ ਖਿਆਲ ਹੈ ਕਿ ਪਾਕਿਸਤਾਨੀ ਆਵਾਮ ਇੰਨੀ ਅੱਛੀ ਹੈ, ਇੰਨੀ ਉਹਨਾਂ 'ਚ ਇੰਨਾ ਸ਼ਊਰ ਹੈ ਕਿ ਉਹ ਕਿਸੇ ਵੀ ਅਦਾਰੇ ਨੂੰ ਚਲਾ ਸਕਦੇ ਨੇ। ਤੁਸੀਂ ਦੇਖ ਰਹੇ ਹੋ ਜਿਵੇਂ ਹੋਰ ਵੀ ਬੜੇ ਬੜੇ ਪਾਕਿਸਤਾਨ 'ਚ ਅਦਾਰੇ ਚੱਲ ਰਹੇ ਨੇ ਔਰ ਇਨਸ਼ਾਅੱਲਾ ਅੱਗੇ ਤੁਹਾਡਾ ਅਦਾਰਾ ਵੀ ਚੱਲਦਾ ਰਹੇਗਾ ਔਰ ਅੱਲਾਹ ਪਾਕ ਇਹਨੂੰ ਮਜ਼ੀਦ ਵੀ ਤਰੱਕੀ ਦੇ। ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਹਾਂਜੀ ਸਰ ਤੁਸੀਂ ਦੇਖ ਰਹੇ ਹੋ ਕਿ ਹਰ ਦਰਵਾਜ਼ਾ, ਹਰ ਦੀਵਾਰ, ਹਰ ਜਗ੍ਹਾ ਕਿਸੇ ਨਾ ਕਿਸੇ ਨੇ ਕੰਟਰੀਬਿਊਟ ਕੀਤੀ, ਡੋਨੇਟ ਕੀਤੀ। ਤੇ ਸ਼ੇਖ ਮੁਹੰਮਦ ਨਈਮ ਹੈ, ਤੁਸੀਂ ਨਾਮ ਇੱਥੇ ਦੇਖ ਰਹੇ ਹੋ, ਜਲਾਲ ਇੰਡਸਟਰੀਜ਼ ਤੋਂ। ਇੱਥੇ ਇੱਕ ਕਮਰਾ ਹੈ ਬੜਾ ਸੋਹਣਾ ਜਿਹਾ, ਔਰ ਸਾਡੀ ਬਹੁਤ ਪਿਆਰਾ ਜਿਹੜਾ ਕਪਲ ਹੈ, ਪਾਕਿਸਤਾਨ ਦੀ ਸ਼ਾਨ ਹੈ ਜ਼ੇਬਾ ਮੁਹੰਮਦ ਅਲੀ, ਉਹਨਾਂ ਨੇ ਬਣਾਇਆ ਹੈ। ਮਾਸ਼ਾਅੱਲਾ ਇਹ ਤੁਹਾਡੇ ਖਬਿਆਤ ਇਸ ਟਾਈਮ ਹੈ ਅਕਾਊਂਟਸ ਵਾਸਤੇ ਯੂਜ਼ ਹੋ ਰਿਹਾ ਹੈ। ਤੇ ਸਾਡਾ ਜਿਹੜਾ ਇਹ ਪੂਰਾ ਬਲਾਕ ਹੈ, ਇਹ ਐਡਮਿਨ ਬਲਾਕ ਹੈ, ਇਹਦੇ ਵਿੱਚ ਅਸੀਂ ਸਾਡਾ ਸਰਵਰ ਰੂਮ ਹੈ। ਅਸੀਂ ਟੋਟਲੀ 90% ਪੇਪਰਲੈਸ, ਯਾਨੀ ਜੋ ਕੰਮ ਮਰੀਜ਼ ਸਿੱਖ ਰਿਹਾ ਹੈ ਉਹ ਰਿਕਾਰਡ ਹੋ ਰਿਹਾ, ਰਿਪੋਰਟ ਹੋ ਰਿਹਾ। ਐਸੇ ਵਜ੍ਹਾ ਤੋਂ ਸਾਡੀ ਜਿਹੜੀ ਇਸ ਵਕਤ ਬੈਨਲ ਅਕਵਾਮੀ ਰਿਸਰਚਾਂ ਨੇ ਉਹ 400 ਤੋਂ ਵੱਧ ਗਈਆਂ ਨੇ। ਠੀਕ ਹੋ ਗਿਆ। ਅੱਛਾ ਮੈਡਮ ਤੁਹਾਡਾ ਸਟਾਫ ਕਿੰਨਾ ਹੈ ਵੈਸੇ ਇੱਥੇ? ਸਾਡੇ 3 ਬ੍ਰਾਂਚਸ ਨੇ, ਲਾਹੌਰ, ਫਾਰੂਕਾਬਾਦ, ਸਰਗੋਦਾ। 3 ਹਸਪਤਾਲ ਨੇ, 800 ਬੈੱਡ ਨੇ ਤੇ ਮਾਸ਼ਾਅੱਲਾ 400 ਤੋਂ ਜ਼ਿਆਦਾ ਸਾਡਾ ਸਟਾਫ ਹੈ ਜਿਹੜਾ 3 ਬ੍ਰਾਂਚਾਂ ਦੇ ਵਿੱਚ। ਤੇ ਸਾਡੇ 3 ਸਕੂਲ ਨੇ, ਖਵਾਜਾ ਸਰਾ ਪ੍ਰੋਗਰਾਮ ਹੈ ਤੇ ਬਹੁਤ ਵੱਡਾ ਪ੍ਰੋਜੈਕਟ ਹੈ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਤੁਹਾਡੇ ਨਾਲ ਤਾਂ ਮੇਰੇ ਖਿਆਲ ਰਜ਼ਾਕਾਰਾਨਾ ਤੌਰ ਤੇ ਵੀ ਕਾਫੀ ਲੋਕ ਜੁੜੇ ਹੋਣਗੇ। 20,000 ਤੋਂ ਜ਼ਿਆਦਾ ਜੀ ਵੋਲੰਟੀਅਰ ਆਉਂਦੇ ਨੇ ਇੱਕ ਸਾਲ ਦੇ ਵਿੱਚ। ਤੇ ਇਹ ਜੇ ਰਜ਼ਾਕਾਰ ਨਾ ਆਉਣ ਤੇ ਮੈਂ ਤੁਹਾਨੂੰ ਦੱਸ ਸਕਦੀ ਕਿ ਸਾਡੇ ਵਾਸਤੇ ਫਾਊਂਟੇਨ ਹਾਊਸ ਚਲਾਉਣਾ ਬਹੁਤ ਮੁਸ਼ਕਿਲ ਕੰਮ ਹੈ। ਬਿਲਕੁਲ ਠੀਕ ਕਹਿ ਰਹੇ ਹੋ। ਆ ਜਾਓ। ਤੁਸੀਂ ਇਸ ਬਿਲਡਿੰਗ ਦੇ ਬਾਰੇ ਕੁਝ ਦੱਸ ਰਹੇ ਸੀ। ਇਹ ਜਿਹੜੀ ਇਮਾਰਤ ਹੈ ਇਹ ਸਰ ਗੰਗਾ ਰਾਮ ਨੇ ਬਣਾਈ ਸੀ। ਠੀਕ ਹੋ ਗਿਆ। ਤੇ ਇਹ ਵਿਧਵਾ ਆਸ਼ਰਮ ਸੀ। ਸਹੀ। ਤੇ ਪਾਕਿਸਤਾਨ ਬਣਨ ਤੋਂ ਬਾਅਦ ਅਲਹਮਦੁਲਿਲਾ ਇਸਲਾਮ ਦੇ ਵਿੱਚ ਤੇ ਵਿਧਵਾਵਾਂ ਨਾਲ ਇਹੋ ਜਿਹਾ ਕੋਈ ਸਲੂਕ, ਅੱਲਾਹ ਦਾ ਸ਼ੁਕਰ ਹੈ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਆਉਣ ਤੋਂ ਬਾਅਦ ਤੇ ਅੱਲਾਹ ਦਾ ਸ਼ੁਕਰ ਹੈ ਸਾਨੂੰ ਸਿਰ ਤੇ ਚਾਦਰ ਪਾਈ ਸਾਰੇ ਨਬੀ ਨੇ ਔਰ ਇੱਜ਼ਤ ਦਿੱਤੀ ਖਵਾਤੀਨ ਨੂੰ। ਤੇ ਇਹ ਖਾਲੀ ਪਿਆ ਸੀ ਤੇ ਮਲਿਕ ਮਿਰਾਜ ਖਾਲਿਦ ਸਾਹਿਬ ਨੇ ਉਸ ਵਕਤ ਸਾਬਕ ਵਜ਼ੀਰ ਆਜ਼ਮ ਉਹਨਾਂ ਨੇ ਜਿਹੜਾ ਨਾ ਰਸ਼ੀਦ ਚੌਧਰੀ ਸਾਹਿਬ ਨੂੰ ਇਮਾਰਤ ਜਿਹੜੀ ਹੈ 100 ਸਾਲ ਦੀ ਲੀਜ਼ ਦੇ ਉੱਤੇ ਦਿੱਤੀ ਹੋਈ ਹੈ। ਜ਼ਬਰਦਸਤ। ਅੱਛਾ ਮੈਡਮ ਅੰਦਰ ਚੱਲਦੇ ਹਾਂ ਇਸ ਬਿਲਡਿੰਗ 'ਚ ਔਰ ਦੇਖਦੇ ਹਾਂ ਕਿ ਇੱਥੇ ਮੈਂਬਰ ਕਿਹੜੀ ਐਕਟੀਵਿਟੀ ਕਰ ਰਹੇ ਨੇ। ਅੱਛਾ ਮੈਡਮ ਅਸੀਂ ਦੇਖ ਰਹੇ ਹਾਂ ਮਾਸ਼ਾਅੱਲਾ ਪੇਂਟਿੰਗ ਕਰ ਰਹੇ ਨੇ, ਆਰਟ ਵਰਕ ਹੋ ਰਿਹਾ ਇੱਥੇ। ਇਹ ਬਕਾਇਦਾ ਇਹਨਾਂ ਨੂੰ ਇੱਥੇ ਸਿਖਾਇਆ ਜਾਂਦਾ ਹੈ ਕੰਮ?
ਆਰਟ ਥੈਰੇਪੀ ਜਿਹੜੀ ਹੈ ਨਾ ਇਹ ਪੂਰੀ ਦੁਨੀਆ ਦੇ ਵਿੱਚ ਬੜੀ ਮੰਨੀ ਤੰਨੀ ਇੱਕ ਥੈਰੇਪੀ ਹੈ ਔਰ ਪਾਕਿਸਤਾਨ ਦੇ ਵਿੱਚ ਜਦੋਂ ਪਹਿਲੀ ਵਾਰੀ ਇਹ ਕੰਮ ਸ਼ੁਰੂ ਹੋਇਆ ਫਾਊਂਟੇਨ ਹਾਊਸ 'ਚ ਹੀ ਹੋਇਆ ਉਦੋਂ ਸਲੀਮਾ ਹਾਸ਼ਮੀ ਸਾਹਿਬਾ ਜਿਹੜੀਆਂ ਨੇ ਉਹ ਇੱਥੇ ਆ ਕੇ ਪੇਂਟਿੰਗਸ ਕਰਾਉਂਦੀਆਂ ਸੀ 7 ਮੈਂਬਰਾਂ ਦੇ ਨਾਲ ਰਲ ਕੇ ਤੇ ਉਦੋਂ ਤੋਂ ਕੰਮ ਸ਼ੁਰੂ ਹੋਇਆ ਫਿਰ ਬਕਾਇਦਾ ਇਹਦਾ ਜਿਹੜਾ ਆਗਾਜ਼ ਹੈ ਫਿਰ ਰੂਹੀ ਬਾਨੋ ਵੀ ਸਾਡੇ ਨਾਲ ਇਹਦੇ ਵਿੱਚ ਸ਼ਾਮਿਲ ਸਨ ਤੇ ਇਹ ਜਿੰਨਾ ਕੰਮ ਕਰ ਰਹੇ ਨੇ ਨਾ ਇਹਨੂੰ ਕਥਾਰਸਿਸ ਵੀ ਕਹੀਦਾ ਹੈ ਇਹ ਜੋ ਕੰਮ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਬਹੁਤ ਖੂਬਸੂਰਤ ਇਹਦੀ ਇੱਕ ਸਾਈਕੋਲੋਜੀਕਲ ਇੰਟਰਪ੍ਰੀਟੇਸ਼ਨ ਹੈ ਜਦੋਂ ਸਾਈਕੋਲੋਜਿਸਟ ਤੇ ਡਾਕਟਰਸ ਇਹਨੂੰ ਦੇਖਦੇ ਨੇ ਤੇ ਬਹੁਤ ਸਾਰੇ ਉਹਨਾਂ ਨੂੰ ਉਹਨਾਂ ਦੇ ਅੰਦਰ ਛੁਪੇ ਹੋਏ ਜਜ਼ਬਾਤ ਦਾ ਜਿਹੜਾ ਨਾ ਪਤਾ ਚੱਲਦਾ ਤੇ ਜਿਹੜਾ ਇੱਥੇ ਕੰਮ ਕਰਾ ਰਹੇ ਨੇ ਸਾਡੇ ਨਾਲ ਜਿਵੇਂ ਸਾਡੀ ਥੈਰੇਪਿਸਟ ਹੈ ਆਰਟ ਥੈਰੇਪਿਸਟ ਹੈ ਮਿਸ ਫਾਤਮਾ ਆਏ ਮਿਸ ਫਾਤਮਾ ਜਿਹੜੇ ਨੇ ਇਹਨਾਂ ਨੂੰ ਪ੍ਰੋਵਾਈਡ ਕਰਦੇ ਨੇ ਹਰ ਚੀਜ਼ ਔਰ ਮੋਟੀਵੇਟ ਕਰਦੇ ਨੇ ਇਹ ਖੁਦ ਚੂਜ਼ ਕਰਦੇ ਨੇ ਕਿ ਇਹਨਾਂ ਨੇ ਕੀ ਬਣਾਉਣਾ ਹੈ ਪਹਿਲੇ ਫਾਤਮਾ ਜੀ ਆਪ ਤੁਸੀਂ ਵੀ ਦੱਸੋ ਇਹਨਾਂ ਦੇ ਬਾਰੇ 'ਚ ਥੋੜਾ ਅੱਛਾ ਫਾਤਮਾ ਆਪ ਤੁਸੀਂ ਲੱਗ ਤੇ ਛੋਟੇ ਜਿਹੇ ਰਹੇ ਹੋ ਤੇ ਮਾਸ਼ਾਅੱਲਾ ਇੱਥੇ ਮੈਂ ਦੇਖ ਰਿਹਾ ਬੜਾ ਅੱਛਾ ਆਰਟ ਵਰਕ ਹੋ ਰਿਹਾ ਹੈ ਕਿੰਨੇ ਕੁ ਟੈਲੈਂਟਡ ਨੇ ਇੱਥੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਤੁਹਾਡੇ ਮੈਂਬਰ ਪੇਸ਼ੈਂਟ ਤਾਂ ਤੁਸੀਂ ਸਾਨੂੰ ਕਹਿ ਨਹੀਂ ਸਕਦੇ ਅਸੀਂ ਹਾਂਜੀ ਇਹ ਬੜੇ ਟੈਲੈਂਟਡ ਹੁੰਦੇ ਨੇ ਇਹ ਆਪਣੇ ਸ਼ੌਕ ਦੇ ਤਹਿਤ ਹੀ ਇਸ ਯੂਨਿਟ ਵਿੱਚ ਆਉਂਦੇ ਨੇ ਇਹਨਾਂ ਦੀ ਜਿਹੜੀ ਸਾਈਕੋਲੋਜਿਸਟ ਹੁੰਦੀ ਹੈ ਪਹਿਲੇ ਇਹਨਾਂ ਕੋਲ ਪੁੱਛਦੀ ਹੈ ਕਿ ਤੁਹਾਡਾ ਸ਼ੌਕ ਕਿੰਦੇ 'ਚ ਤੇ ਫਿਰ ਇਹ ਦੱਸਦੇ ਨੇ ਕਿ ਸਾਡਾ ਪੇਂਟਿੰਗ 'ਚ ਸ਼ੌਕ ਹੈ ਤੇ ਉਹਨਾਂ ਨੂੰ ਇੱਥੇ ਭੇਜਿਆ ਜਾਂਦਾ ਹੈ ਤੇ ਜਦੋਂ ਇੱਥੇ ਆਉਂਦੇ ਨੇ ਤੇ ਫਿਰ ਥੋੜ੍ਹਾ ਬਹੁਤ ਇਹਨਾਂ ਨੂੰ ਆਉਂਦਾ ਹੁੰਦਾ ਤੇ ਫਿਰ ਥੋੜ੍ਹਾ ਅਸੀਂ ਇਹਨਾਂ ਨੂੰ ਕਰਕੇ ਸਿਖਾਉਂਦੇ ਹਾਂ ਜੋ ਇਹ ਸਿੱਖਣਾ ਚਾਹੁੰਦੇ ਨੇ ਫਿਰ ਉਹਦੇ 'ਚ ਇਹਨਾਂ ਨੂੰ ਅਸੀਂ ਟ੍ਰੇਨ ਕਰਦੇ ਹਾਂ ਜੋ ਕੁਝ ਲੱਗਿਆ ਇਹ ਸਭ ਕੁਝ ਇਹਨਾਂ ਹੀ ਬਣਾਇਆ ਹੋਇਆ ਹਾਂਜੀ ਇਹ ਸਾਰਾ ਕੁਝ ਇਹਨਾਂ ਨੇ ਬਣਾਇਆ ਹੋਇਆ ਹੈ ਗਰੁੱਪ ਟੀਮ ਵਰਕ ਵਿੱਚ ਕਰਕੇ ਇਹਨਾਂ ਨੇ ਕੰਮ ਕੀਤਾ ਹੋਇਆ ਜ਼ਬਰਦਸਤ ਮਾਸ਼ਾਅੱਲਾ ਮੈਂ ਦੇਖ ਰਿਹਾ ਬੜਾ ਪਿਆਰਾ ਔਰ ਬੜਾ ਜ਼ਬਰਦਸਤ ਆਰਟ ਵਰਕ ਹੋਇਆ ਹੈ अगर ये ਤੁਹਾਡੇ शागिर्द एडे अच्छे ने तो ਤੁਸੀਂ खुद कितने अच्छे होंगे राशिद साहब एक हमारे बहुत ही प्यारे साथी हैं मेंबर हैं आए राशिद साहब आप दिखाएं आप क्या बना रहे हैं राशिद साहब ਨੂੰ ਜਿਹੜਾ ਨਾ ਘਰ ਬਣਾਉਣ ਦਾ ਬੜਾ ਸ਼ੌਕ ਹੈ ਅੱਛਾ ਬੜੇ ਸੋਹਣੇ ਘਰ ਬਣਾਉਂਦੇ ਨੇ ਠੀਕ ਹੋ ਗਿਆ ਇਹ ਤੁਸੀਂ ਘਰ ਦੇਖੋ ਤੇ ਇਹ ਬੜਾ ਅਸੀਂ ਇੰਤਜ਼ਾਰ ਕੀਤਾ ਕਿ ਇਹਨਾਂ ਦੇ ਦਰਵਾਜ਼ੇ ਤੇ ਖਿੜਕੀਆਂ ਖੁੱਲ ਜਾਣ ਪਿਛਲੇ ਕੋਈ 6 ਮਹੀਨਿਆਂ ਤੋਂ ਨਹੀਂ ਖੁੱਲੇ ਸਨ ਹੁਣ ਜਿਹੜੇ ਨੇ ਦਰਵਾਜ਼ੇ ਖਿੜਕੀਆਂ ਖੁੱਲ ਗਏ ਨੇ ਤੇ ਸਾਡੀ ਟੀਮ ਬੜੀ ਖੁਸ਼ ਹੈ ਕਿਉਂਕਿ ਇਹ ਵੀ ਇੱਕ ਸਿੰਪਟਮ ਦਾ ਇਜ਼ਹਾਰ ਹੈ ਇੱਕ ਬਿਹਤਰੀ ਦਾ ਇਜ਼ਹਾਰ ਹੈ ਇਹਨਾਂ ਨੇ ਤੇ ਫਾਊਂਟੇਨ ਹਾਊਸ ਵੀ ਬਣਾ ਛੱਡਿਆ ਅੱਛਾ ਅਸੀਂ ਰਾਜ ਸਾਹਿਬ ਨਾਲ ਕੁਝ ਗੱਲ ਕਰ ਸਕਦੇ ਹਾਂ ਥੋੜੀ ਬਹੁਤ ਕਰੋ ਇਹ ਮਾਈਕ ਦੇ ਅਜੇ ਸੰਦਰ ਅੱਛਾ ਸਰ ਦੱਸ ਸਕਦੇ ਹੋ ਕਿ ਤੁਸੀਂ ਕੀ ਬਣਾ ਕੀ ਰਹੇ ਹੋ ਹੈ पर इमन आंदे ने ये वाले जो ना ये सिर्फ ये कि वो एक जगीर का मकबरा था और आगरा का ताजमहल वो मुझे बड़ा मुश्किल लगता था तो जो चीज़ मुश्किल लगे ना मुझे वो मैं कोशिश करता हूँ बनाने की माशाल्लाह हाँ तो वो जगीर का मकबरा ही बनाया थे ये आगरा का ताजमहल भी ये फाउंटेन हाउस ये मैंने बनाया माशाल्लाह ज़बरदस्त अच्छा ਤੁਹਾਨੂੰ ਇੱਥੇ ਆ ਕੇ ਆਰਟ ਦਾ ਸ਼ੌਕ ਹੋਇਆ ਜਾਂ ਪਹਿਲੇ ਵੀ ਕਰਦੇ ਸੀ ਤੁਸੀਂ पहले थोड़ा सी मैं थे ज़्यादा ਇੱਥੇ ਆ ਕੇ ਕੁਝ ਸਿਖਾਇਆ ਵੀ ਹੈ ਤੁਹਾਨੂੰ ਇਹਨਾਂ ਨੇ ਆर्ट ਫਿਰ हाँ वो मैडम निज़ा थी वो और अमजद साहब उधर चले गए हैं ਜੀ ਅੱਛਾ ਤੁਹਾਡੀ ਇੱਥੇ ਹੁਣ ਰੂਟੀਨ ਕੀ ਹੈ ਕਿੰਨੇ ਟਾਈਮ ਤੁਸੀਂ ਇੱਥੇ ਪੇਂਟਿੰਗ ਕਰਦੇ ਹੋ ਜਾਂ ਆਰਟ ਸਿੱਖਦੇ ਹੋ पहले ना मैं शिफ्ट रखी सी वाली 12 तो पौने 1 तक ते हुन है कि फिर पहले शुरू वो कहते हैं कि इनसे मैंने कहा था कि हमें खाना बैल हो जाए ना तो वो ना सीट मलनी होती है उसके थरथरी पड़ जाती है तो मैंने पहले टाइम कर लिया 11:15 से 12 बजे टाइम ਅੱਛਾ ਤੁਸੀਂ ਉਸਤਾਦ ਬੜਾ ਛੋਟਾ ਜਿਹਾ ਰੱਖਿਆ ਹੋਇਆ ਹੈ ਉਸਤਾਦ ਤੁਹਾਡਾ ਕਾਬਲ ਹੈ ਵੈਸੇ सही हाल ਹੋਰ ਤੁਹਾਡਾ ਇੱਥੇ ਕਿਹਦਾ ਟਾਈਮ ਗੁਜ਼ਰ ਰਿਹਾ ਇੱਥੇ ठीक ही गुजर ਰੋਜ਼ੇ ਰੱਖ ਰਹੇ ਹੋ नहीं पहले रखता था मैं बचपन में बड़े रखता था ਉਦੋਂ ਤੇ ਤੁਸੀਂ ਚਿੜੀ ਰੋਜ਼ੇ ਰੱਖੇ ਹੁੰਦੇ ਨੇ चिड़ी ਬਹੁਤ ਸ਼ੁਕਰੀਆ ਰਾਸ਼ਿਦ ਸਾਹਿਬ ਅੱਛਾ ਚਲੇ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਸ਼ੁਕਰੀਆ, ਥੈਂਕ ਯੂ ਬਹੁਤ ਅੱਛਾ ਫਾਤਮਾ ਤੁਹਾਡੇ ਕੋਲ ਇਸ ਤਰ੍ਹਾਂ ਦੇ ਜਿਹੜੇ ਮੈਂਬਰ ਆਉਂਦੇ ਨੇ ਜਾਂ ਪੇਸ਼ੈਂਟਸ ਆਉਂਦੇ ਨੇ ਇਹਨਾਂ ਨੂੰ ਡੀਲ ਕਰਨਾ ਕਿੰਨਾ ਮੁਸ਼ਕਿਲ ਹੁੰਦਾ ਕਿ ਇਹ ਆਸਾਨੀ ਨਾਲ ਚੀਜ਼ਾਂ ਨੂੰ ਪਿਕ ਕਰ ਲੈਂਦੇ ਨੇ ਸਿੱਖ ਲੈਂਦੇ ਨੇ ਮੇਰੇ ਖਿਆਲ ਨਾਲ ਇਹਨਾਂ ਨਾਲ ਕੰਮ ਕਰਨਾ ਇੰਨਾ ਮੁਸ਼ਕਲ ਨਹੀਂ ਹੈ ਲੇਕਿਨ ਬਸ ਇਹਨਾਂ ਦੇ ਜਿਹੜੇ ਮੂਡ ਸਵਿੰਗਸ ਹੁੰਦੇ ਨੇ ਨਾ ਉਹ ਇਹਨਾਂ ਨੂੰ ਟਿਕਣ ਨਹੀਂ ਦਿੰਦੇ ਮਤਲਬ ਕਿ ਔਰਤਾਂ ਦਾ ਵੀ ਜ਼ਿਆਦਾ ਮੂਡ ਸਵਿੰਗਸ ਇਹਨਾਂ ਦਾ ਇਹਨਾਂ ਦੀ ਬਿਮਾਰੀ ਦਾ ਹਿੱਸਾ ਹੈ ਨਾ ਕਿ ਇਹ ਜ਼ਿਆਦਾ ਦੇਰ ਬਹਿ ਨਹੀਂ ਸਕਦੇ ਕੰਮ ਸਿੱਖ ਲੈਂਦੇ ਨੇ ਲੇਕਿਨ ਜ਼ਿਆਦਾ ਦੇਰ ਟਾਈਮ ਨਹੀਂ ਦੇ ਸਕਦੇ ਤੇ ਬਸ ਇਹ ਮਸਾਇਲ ਆਉਂਦੇ ਨੇ ਕਿ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਕਿ ਇਹਨਾਂ ਨੇ ਜ਼ਿਆਦਾ ਟਾਈਮ ਦੇਣਾ ਹੈ ਤੇ ਜ਼ਿਆਦਾ ਬਹਿਣਾ ਹੈ ਤੇ ਫਿਰ ਇਹ ਨਹੀਂ ਕਰਦੇ
ਅੱਛਾ, ਅਸੀਂ ਦੇਖ ਰਹੇ ਹਾਂ ਪਿੱਛੇ ਇੱਕ ਕਮਰਾ ਵੀ ਸਜਿਆ ਹੋਇਆ, ਕੁਝ ਮਿਊਜ਼ਿਕ ਦੇ ਔਜ਼ਾਰ ਵੀ ਸਾਨੂੰ ਨਜ਼ਰ ਆ ਰਹੇ ਨੇ। ਤੁਹਾਡੇ ਕੋਲ ਸਿੰਗਰ ਵੀ ਹੈ ਨੇ ਇੱਥੇ? ਉਹ ਮਿਊਜ਼ਿਕ ਥੈਰੇਪੀ ਬਹੁਤ ਸੋਹਣੀ ਥੈਰੇਪੀ ਹੈ, ਆਓ ਤੁਹਾਨੂੰ ਦਿਖਾਣੇ ਆ ਜਾਓ ਜੀ, ਆ ਜਾਓ। ਅੱਛਾ ਮੈਡਮ, ਸਭ ਤੋਂ ਪਹਿਲੇ ਤਾਂ ਮਾਸ਼ਾਅੱਲਾ ਬੜਾ ਅੱਛਾ এনवायरमेंट ਹੈ ਇੱਥੇ। ਸਭ ਤੋਂ ਪਹਿਲੇ ਤਾਂ ਸਾਨੂੰ ਸਰ ਦਾ ਤਾਰਫ ਕਰਵਾਓ, ਉਹ ਥੋੜਾ ਜਿਹਾ ਇਸ ਮਿਊਜ਼ਿਕ ਦੇ ਹਵਾਲੇ ਨਾਲ ਵੀ ਦੱਸੋ। ਅਲੀ ਸੁਲਤਾਨ ਸਾਡੇ ਮਿਊਜ਼ਿਕ ਥੈਰੇਪਿਸਟ ਨੇ। ਜੀ ਜੀ। ਜਿਹੜੀ ਮੌਸੀਕੀ ਹੈ ਰੂਹ ਦੀ ਗ਼ਜ਼ਾ ਹੈ, ਅਕਸਰ ਲੋਕ ਤੁਸੀਂ ਸੁਣਿਆ ਹੀ ਹੋਏਗਾ। ਤੇ ਮਿਊਜ਼ਿਕ ਇੱਕ ਥੈਰੇਪੀ ਵੀ ਹੈ ਜਿਹੜੀ ਆਗਾਜ਼ ਹੋਈ ਸੀ ਜਦੋਂ ਮਲਕਾ ਤਿਰੰਗ ਨੂਰ ਜਹਾਂ ਨੇ ਇੱਥੇ ਆ ਕੇ 2 ਕਨਸਰਟ ਕੀਤੇ ਸਾਡੇ ਮੈਂਬਰਾਂ ਦੇ ਨਾਲ ਬਹਿ ਕੇ। ਜ਼ਬਰਦਸਤ। ਔਰ ਉਦੋਂ ਅਸੀਂ ਇਹ ਮਿਊਜ਼ਿਕ ਥੈਰੇਪੀ ਸ਼ੁਰੂ ਕੀਤੀ ਤੇ ਹੌਲੀ ਹੌਲੀ ਪੂਰੀ ਦੁਨੀਆ ਤੋਂ ਪਤਾ ਚੱਲਿਆ ਕਿ ਮਿਊਜ਼ਿਕ ਥੈਰੇਪੀ ਇੱਕ ਬੜੀ ਥੈਰੇਪੀ ਹੈ। ਖੁਦ ਅਲੀ ਸੁਲਤਾਨ ਸਾਹਿਬ ਮਾਸ਼ਾਅੱਲਾ ਇੱਕ ਫਨਕਾਰ ਨੇ ਔਰ ਇੰਟਰਨੈਸ਼ਨਲ ਲੈਵਲ ਦੇ ਫਨਕਾਰ ਨੇ। ਇਹ ਪਿਛਲੇ 17 ਸਾਲ ਤੋਂ ਇੱਥੇ ਆਉਂਦੇ ਨੇ ਤੇ ਮੈਂਬਰਾਂ ਦੇ ਨਾਲ ਮਿਊਜ਼ਿਕ ਥੈਰੇਪੀ 'ਚ ਹਿੱਸਾ ਲੈਂਦੇ ਨੇ, ਉਹਨਾਂ ਨੂੰ ਸਿਖਾਉਂਦੇ ਨੇ, ਉਹਨਾਂ ਨੂੰ ਗਾਣਾ ਦੇਣ ਵਾਸਤੇ ਇੱਕ ਅਪਰਚੁਨਿਟੀ ਦਿੰਦੇ ਨੇ, ਇੱਕ ਪਲੇਟਫਾਰਮ ਦਿੰਦੇ ਨੇ। ਤੇ ਇਹਨਾਂ ਦੇ ਹੁੰਦੇ ਹੁੰਦੇ ਇੱਕ ਤੁਹਾਨੂੰ ਬੜੀ ਖੂਬਸੂਰਤ ਦੱਸਾਂ ਇਹਨਾਂ ਦੀ ਸਕਸੈਸ ਸਟੋਰੀ ਹੈ ਕਿ ਸਾਡੀ ਇੱਕ ਮੈਂਬਰ ਸੀ ਖਾਤੂਨ ਤੇ ਉਹ 25 ਸਾਲਾਂ ਤੋਂ ਬੋਲੀ ਨਹੀਂ ਸੀ ਤੇ ਅਸੀਂ ਬੜੇ ਪਰੇਸ਼ਾਨ ਹੁੰਦੇ ਸਾਂ। ਅਸੀਂ ਸੋਚਦੇ ਸਾਂ ਹਰੇ ਇਹਦੀ ਕੂਵਤ ਗੋਇਆਈ ਖਤਮ ਹੋ ਗਈ ਹੈ, ਹੁਣ ਨਹੀਂ ਬੋਲ ਸਕੇਗੀ। ਤੇ ਜਿਹੜਾ ਸਾਡੀ ਸੋਸ਼ਲ ਈਵਨਿੰਗ ਹੁੰਦੀ ਹੈ ਬੜੀ ਰੈਗੂਲਰ ਅਸੀਂ ਕਰਨੇ ਆ, ਉਹਦੇ ਵਿੱਚ ਮਾਈਕ ਉਹਨਾਂ ਨੂੰ ਫੜਾਇਆ ਤੇ ਉਹਨਾਂ ਨੇ ਮਾਈਕ ਫੜਿਆ ਤੇ ਉਹਨਾਂ ਨੇ ਗਾਣਾ ਸੁਣਾਇਆ। ਉਹ ਮਿਊਜ਼ਿਕ ਥੈਰੇਪੀ ਤੋਂ ਇੰਨਾ ਇੰਸਪਾਇਰ ਹੋਏ ਅਲੀ ਭਾਈ ਨੇ, ਇੰਨੀ ਮਿਹਨਤ ਕੀਤੀ ਕਿ ਉਹਨਾਂ ਨੇ ਇੱਕ ਪੰਜਾਬੀ ਗਾਣਾ ਸੁਣਾਇਆ 25 ਸਾਲਾਂ ਬਾਅਦ। ਤੇ ਅਸੀਂ ਸਾਰੇ ਇੰਨੇ ਖੁਸ਼ ਉਦੋਂ ਹੋਏ ਔਰ ਅਸੀਂ ਸਾਰੇ ਨੇ ਤਾਲੀਆਂ ਵਜਾਈਆਂ ਔਰ ਉਸ ਤੋਂ ਬਾਅਦ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ। ਤੇ ਇਹ ਅਲੀ ਸਾਹਿਬ ਦੀ ਮਿਹਨਤ ਮਾਸ਼ਾਅੱਲਾ। ਮੈਂ ਕੋਸ਼ਿਸ਼ ਕਰ ਸਕਦਾ ਮਿਊਜ਼ਿਕ ਜਿਹੜਾ ਹੈ ਇਹ ਸਮਝ ਆ ਜਾਏ ਤੇ ਸੋਨੇ ਦੇ ਸੁਹਾਗਾ ਹੋ ਜਾਂਦਾ। ਬਿਲਕੁਲ ਬਿਲਕੁਲ। ਇਹ ਤੁਹਾਨੂੰ ਪਤਾ ਕਿ ਮਿਊਜ਼ਿਕ ਨੂੰ ਸਮਝਣਾ ਜ਼ਰਾ ਮੁਸ਼ਕਿਲ ਹੈ ਮੇਰੇ ਖਿਆਲ ਨਾਲ। ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਅਪ ਕਰ ਰਿਹਾ ਕਿ ਆਪਣੇ ਕੰਮ ਦੀ ਵਜ੍ਹਾ ਨਹੀਂ, ਕਿਉਂਕਿ ਇੱਕ ਵਾਹਦ ਇੱਕ ਮਿਊਜ਼ਿਕ ਕੰਮ ਤੇ ਹਰ ਮੁਸ਼ਕਿਲ ਹੀ ਹੁੰਦਾ ਹੈ। ਲੇਕਿਨ ਮਿਊਜ਼ਿਕ ਇਸ ਕਰਕੇ ਮੁਸ਼ਕਿਲ, ਇਸ ਕੁਛ ਪਾਰਟ ਐਸੇ ਨੇ ਕਿ ਜੇ ਰੱਬੀ ਉਹਦੇ 'ਚ ਹੋਵੇ ਤੇ ਉਹ ਕਾਮਯਾਬ ਹੈ, ਨਹੀਂ ਤੇ 20 ਸਾਲ ਵੀ ਲੱਗੇ ਉਹਦਾ ਕੱਖ ਨਹੀਂ ਹੋਣਾ। ਲੇਕਿਨ ਮੇਰੀ ਜਿਹੜੀ ਟੀਮ ਹੈ ਜਿਹਦੇ ਤੇ ਮੈਂ ਮਤਲਬ ਕਿ ਇੱਕ ਬੜਾ ਮਾਣ ਹੁੰਦਾ, ਉਹ ਮੇਰੇ ਕੋਲ ਕੁਛ ਲੋਕ ਹੈ ਨੇ ਉਹ ਮਾਸ਼ਾਅੱਲਾ ਬੜਾ ਅੱਛਾ ਗਾਉਂਦੇ ਨੇ। ਮੈਂ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਦੱਸਿਆ, ਕੋਸ਼ਿਸ਼ ਕਰ ਰਿਹਾ ਮਤਲਬ ਕਿ ਇਹਨਾਂ ਨੂੰ ਅੱਛਾ ਮੇਨਟੇਨ ਕਰ ਸਕਾਂ। ਅੱਛਾ, ਤੁਹਾਡੇ ਕੋਲ ਜਿਹੜੇ ਉਹ ਜਦੋਂ ਆਏ ਸਨ ਉਦੋਂ ਵੀ ਥੋੜਾ ਬਹੁਤ ਗਾਉਂਦੇ ਸਨ ਜਾਂ ਤੁਸੀਂ ਆ ਕੇ ਉਹਨਾਂ ਨੂੰ ਸਿਖਾਇਆ? ਨਹੀਂ, ਹਲਕਾ ਮਤਲਬ ਹਲਕਾ ਜਿਹਾ ਮਤਲਬ ਕਿ ਗਾਉਂਦੇ ਸਨ। ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਕਿ ਯਾਰ ਇਹਦੇ 'ਚ ਉਹ ਗੱਲ ਹੈਗੀ ਹੈ, ਇਹ ਹੋ ਸਕਦਾ ਹੈ। ਕਿਉਂਕਿ ਮੇਰੇ ਖਿਆਲ 'ਚ ਸਰ ਤੁਸੀਂ ਤਾਂ ਉਸਤਾਦ ਹੋ। ਮਿਊਜ਼ਿਕ ਇੱਕ ਐਸੀ ਚੀਜ਼ ਹੈ ਜਿਹੜਾ ਪੈਦਾ ਹੋਇਆ ਮਿਊਜ਼ਿਕ ਨਾਲ, ਉਹ ਹੀ ਮਿਊਜ਼ਿਕ ਕਰ ਸਕਦਾ। ਹਰ ਬੰਦਾ ਤਾਂ ਸਿੰਗਰ ਨਹੀਂ ਹੋ ਸਕਦਾ ਮੇਰੇ ਖਿਆਲ। ਕੀ ਕਹਿੰਦੇ? ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਮਿਊਜ਼ਿਕ ਨੂੰ ਸਮਝਣਾ ਬਸ ਖੁਦਾਈ ਅਤਾ ਹੈ, ਕੁਦਰਤੀ ਜਿਹਨੂੰ ਹੋਈ ਹੋਏ ਉਹ ਹੀ ਸਿਰਫ ਗਾ ਸਕਦਾ ਹੈ। ਹਰ ਬੰਦਾ ਮੇਰੇ ਰੰਗਾ ਜਿੰਨਾ ਮਰਜ਼ੀ ਰਿਆਜ਼ ਕਰ ਲੇ ਗਾ ਚੰਗਾ ਸਿੰਗਰ ਤਾਂ ਨਹੀਂ ਬਣ ਸਕਦਾ। ਹਾਂ, ਜੇ ਉਸ ਪਾਰਟ ਸੀਗੇ ਹੁਣ ਮੈਂ ਤੁਹਾਨੂੰ ਇਹ ਪਾਰਟ ਦੱਸਾਂ ਤੇ ਟਾਈਮ ਐਸਾ ਕਿ ਇਹ ਪਾਰਟ ਹੈਗੇ ਕਿ ਇਹ ਸਮਝ ਆ ਜਾਏ। ਇੱਕ ਅਕਾਊਂਟ ਰੱਖਿਆ ਮਿਸਾਲ ਤੌਰ ਤੇ। ਅੱਛਾ, ਕੋਈ ਵੀ ਅੱਛਾ ਹੁਣ ਇੱਕ ਸੁਰ ਦੇਖਣਾ ਸਿੰਗ ਕਰ ਰਿਹਾ ਹੂੰ ਤੇ ਚਲੇਗਾ बेटा तू जरा उस तरह कहीं रहा ऐसा नहीं है। इसलिए ये मुश्किल है कि इसको समझना जो है ना ये ज़रा मतलब कि जे समझ आ जाए तो फिर कामयाबी है। बिल्कुल। जैसे अच्छा टीचर मिल जाए तो फिर उस तो ज़्यादा कामयाबी है। एक शागिर्द होर सन सुना दो ਜਿਹੜਾ ਸੁਰੀਲਾ ਹੋਵੇ ਔਰ ਅੱਛਾ ਹੋਵੇ। नहीं जी मैं अब इंशाल्लाह इन्हें से मैंने बड़ा मान है। अच्छा। और रजीम साहब मेरे बड़े मैंने कोशिश की थी कि ਇਹਨੂੰ ਉਹ ਆਪ ਵੀ ਖੁਦ ਦੱਸਿਆ ਇਨਸ਼ਾਅੱਲਾ ਮੈਂ ਉਹਨਾਂ ਨੂੰ ਕਹਿੰਦਾ ਕਿ ਉਹ ਆ ਕੇ ਤੁਹਾਨੂੰ। ਅੱਛਾ, ਨਦੀਮ ਸਾਹਿਬ ਜਿਹੜੇ ਇਸ ਸਾਈਡ ਤੇ ਬੈਠੇ ਨੇ। ਹਾਂਜੀ ਸਰ। ਆਓ ਜੀ ਨਦੀਮ ਸਾਹਿਬ, ਤੁਸੀਂ ਸਾਡੇ ਨੇੜੇ ਜ਼ਰਾ ਤੁਹਾਡੇ ਕੋਲ ਗਾਣਾ ਤੇ ਸੁਣੀਏ। वो तेरे प्यार का गम एक बहाना था सनम, अपनी किस्मत ही कुछ ऐसी थी कि दिल टूट गया। वो तेरे प्यार का गम ये ना होता
कोई दूसरा गम होना था। वाह वाह वाह। मैं तो वो हूँ जिसे हर हाल में बस रोना था। तूने ढाया है सितम, यही समझेंगे हम। अपनी किस्मत ही कुछ ऐसी थी कि दिल टूट गया, वो तेरे प्यार का गम। वाह 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 वाह। ਅੱਛਾ ਨਦੀਪ ਭਾਈ ਮਾਈਕ ਜ਼ਰਾ ਕੋਲ ਕਰੋ। ਮਾਸ਼ਾਅੱਲਾ ਐਡਾ ਅੱਛਾ ਗਾ ਰਹੇ ਹੋ, ਤੁਹਾਡਾ ਕਦੀ ਦਿਲ ਤਾਂ ਨਹੀਂ ਟੁੱਟਿਆ? ਮੁਹੱਬਤ ਹੋਈ ਸੀ ਮੈਨੂੰ, ਅੱਛਾ ਲੇਕਿਨ ਉਹ ਛੱਡ ਕੇ ਚਲੀ ਗਈ। एक्चुअली वो शी बिलोंग्स टू ए वेरी पुअर फैमिली, तो नसरीन नाम था उसका। तो वो नौकर थी सिस्टर के घर में, तो उस वजह से फिर मुझे उससे मोहब्बत हो गई। तो बाद में घर वाले नहीं माने, उसे छोड़ के चले गए। तो उसके साथ गुजारे हुए 6 माह मेरी ज़िंदगी के बेहतरीन दिन थे। वाह वाह। तो उसकी छोटी छोटी बातें, उसकी छोटी छोटी खेलें, उसकी छोटी छोटी बातें वो मिस करता था मैं बहुत ज़्यादा। ਅੱਜ ਵੀ ਯਾਦ ਨੇ ਤੁਹਾਨੂੰ? ਅੱਜ ਵੀ याद। ਵਾਹ ਵਾਹ ਵਾਹ। 6 ਮਹੀਨੇ ਦਾ ਸੀ ਉਹ ਤੁਹਾਡਾ? 6 ਮਹੀਨੇ। ਅੱਛਾ ਤੁਸੀਂ ਕੀ ਕਰਦੇ ਸੀ? ਮੈਂ ਕੀ ਨਾਮ ਹੈ ਫਾਰਿਗ ਸੀ, ਸਿਸਟਰ ਵੱਲ ਗਿਆ ਹੋਇਆ ਸੀ, ਉਹਦੇ 2 ਟਵਿੰਸ ਬੱਚੇ ਸੀ। ਉਹ ਕਹਿੰਦੀ ਕਿ ਮੈਂ ਸਕੂਲ ਜਾਣਾ ਹੁੰਦਾ। ਤੁਸੀਂ ਕਿੰਨਾ ਪੜ੍ਹੇ ਲਿਖੇ ਕਿੰਨਾ ਹੋ? ਮੈਂ BA ਕੀਤਾ ਹੈ। ਮਾਸ਼ਾਅੱਲਾ। ਔਰ ਉਸ ਤੋਂ ਬਾਅਦ ਕੀ ਸੋਚਿਆ ਕੀ ਫਿਊਚਰ 'ਚ ਕਰਨ ਦਾ? ਫਿਊਚਰ 'ਚ ਉਹੀ ਫਾਊਂਟੇਨ ਹਾਊਸ। ਅੱਛਾ ਨਹੀਂ ਪਹਿਲੇ ਕੀ ਸੋਚਦੇ ਸੀ ਸ਼ੁਰੂ 'ਚ ਕਿ ਮੈਂ ਕੀ ਬਣਨਾ ਜ਼ਿੰਦਗੀ 'ਚ? ਮੈਡੀਸਨ ਦਾ ਕੰਮ ਕਰਦਾ ਸੀ ਭਾਈ ਨਾਲ। ਅੱਛਾ। ਤੇ ਉਹ ਕੀਤਾ ਕਾਫੀ ਅਰਸਾ, 5-6 ਸਾਲ ਕੰਮ ਕੀਤਾ ਭਰਾ ਨਾਲ। ਤੇ ਉਸ ਤੋਂ ਬਾਅਦ ਫਾਊਂਟੇਨ ਹਾਊਸ। ਘਰ ਵਾਲੇ ਮਿਲਣ ਆਉਂਦੇ ਨੇ ਤੁਹਾਨੂੰ? ਹਾਂਜੀ। ਅੱਛਾ। ਔਰ ਉਹ ਵੀ ਕਦੀ ਮਿਲਣ ਆਏ ਨੇ ਜਿਨ੍ਹਾਂ ਤੁਸੀਂ ਇੰਤਜ਼ਾਰ ਕਰਦੇ ਹੋ? ਨਹੀਂ। ਅੱਛਾ ਹਾਲੀ ਵੀ ਇੰਤਜ਼ਾਰ ਰਹਿੰਦਾ ਹੈ? ਬਸ ਦਿਲੋਂ ਦੁਆ ਹੀ ਨਿਕਲਦੀ ਹੈ ਜਿੱਥੇ ਰਵੇ ਖੁਸ਼ ਰਵੇ। ਮਾਸ਼ਾਅੱਲਾ ਯਾਰ ਕੀ ਹੀ ਬਾਤ ਹੈ, ਕੀ ਹੀ ਬਾਤ ਹੈ। ਕਿ ਥੋੜਾ ਸਾਡੇ ਤੁਹਾਨੂੰ ਲੋਕ ਵੀ ਦੇਖ ਰਹੇ ਨੇ ਕੈਮਰੇ ਦੇ ਤਵਸਤ ਨਾਲ ਵੀ, ਅਸੀਂ ਵੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਕੀ ਸਮਝਦੇ ਹੋ ਇਨਸਾਨ ਔਰ ਮੁਹੱਬਤ ਦਾ ਕੀ ਕੰਬੀਨੇਸ਼ਨ ਹੈ? ਮੁਹੱਬਤ ਨੂੰ ਕਿਵੇਂ ਡਿਫਾਈਨ ਕਰਦੇ ਹੋ? ਮੁਹੱਬਤ ਕਿਸੇ ਨਾਲ ਵੀ ਹੋ ਸਕਦੀ ਹੈ ਤੁਹਾਨੂੰ। ਬਿਲਕੁਲ। ਅਗਰ ਤੁਸੀਂ ਕਿਸੇ ਦੇ ਨਾਲ ਬਹਿ ਕੇ ਚੰਦ ਮਿੰਟ ਵੀ ਸਪੈਂਡ ਕਰੋ ਤੇ ਤੁਸੀਂ ਉਹਦੇ ਨਾਲ ਮੁਹੱਬਤ 'ਚ ਗ੍ਰਿਫਤਾਰ ਹੋ ਸਕਦੇ ਹੋ। ਬਿਲਕੁਲ। ਵਾਹ ਵਾਹ। ਸੋ ਮੁਹੱਬਤ ਬਹੁਤ ਅੱਛੀ ਚੀਜ਼ ਹੈ, ਬਿਲਕੁਲ। ਲੇਕਿਨ ਉਹਦੇ 'ਚ ਅਗਰ ਕਾਮਯਾਬੀ ਮਿਲੇ ਤੇ ਅੱਛੀ ਹੈ, ਨਾਕਾਮੀ ਤੇ ਬੰਦਾ ਟੁੱਟ ਜਾਂਦਾ ਫਿਰ। ਓਹ ਹੋ। ਤੇ ਮੁਹੱਬਤ ਹੋਣੀ ਚਾਹੀਦੀ, ਬਿਲਕੁਲ ਹੋਣੀ ਚਾਹੀਦੀ। ਇਨਸਾਨਾਂ ਦੇ ਨਾਲ ਪਿਆਰ ਕਰਨਾ ਚਾਹੀਦਾ। ਤੁਸੀਂ ਕੀ ਸਮਝਦੇ ਵਕਤ ਜਿਵੇਂ ਜਿਵੇਂ ਗੁਜ਼ਰ ਰਿਹਾ ਕੋਈ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ, ਮਰਹਮ ਲੱਗਦਾ ਹੈ ਉਸ ਦਰਦ ਤੇ? ਬਿਲਕੁਲ ਲੱਗਦਾ ਹੈ। ਵਾਹ। ਇੱਥੇ ਫਾਊਂਟੇਨ ਹਾਊਸ ਆ ਕੇ ਪਤਾ ਹੀ ਨਹੀਂ ਚੱਲਦਾ ਮੈਨੂੰ, ਕਦੇ ਕਦੇ ਯਾਦ ਆਉਂਦੀ ਉਹਦੀ। ਇੱਥੇ ਬਹੁਤ ਪਿਆਰ ਮਿਲਦਾ ਹੈ, ਬਹੁਤ ਹਰ ਚੀਜ਼ ਅਪ ਟੂ ਡੇਟ ਮਿਲਦੀ ਹੈ ਸਾਨੂੰ। ਬਾਕੀ ਸਾਡੀ ਦੁਆ ਹੈ ਮਾਸ਼ਾਅੱਲਾ ਤੁਹਾਡੇ ਇੰਨੇ ਪਿਆਰੇ, ਇੰਨੇ ਤੁਸੀਂ ਸੁਰੀਲੇ ਇਨਸਾਨ ਹੋ। ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ ਔਰ ਉਮੀਦ ਹੈ ਕਿ ਤੁਸੀਂ ਦੁਬਾਰਾ ਇਸ ਮਾਸ਼ਰੇ ਦਾ ਹਿੱਸਾ ਬਣੋ। ਤੁਹਾਡੇ ਰੰਗੇ ਜਿਹੜੇ ਜ਼ਿੰਦਾ ਦਿਲ ਔਰ ਅੱਛੇ ਲੋਕ ਨੇ ਉਹ ਇਸ ਮਾਸ਼ਰੇ ਨੂੰ ਉਹਨਾਂ ਦੀ ਜ਼ਰੂਰਤ ਹੈ। ਬਾਹਰ ਅੱਛੇ ਲੋਕ ਨਹੀਂ ਫਿਰ ਰਹੇ, ਤੁਸੀਂ ਅੰਦਰ ਬੈਠ ਗਏ ਹੋ ਸਾਰੇ। ਔਰ ਮਾਸ਼ਾਅੱਲਾ ਦੂਸਰਾ ਉਸਤਾਦ ਜੀ ਹੈ ਤੁਹਾਡਾ ਜਿਹੜਾ ਮੌਸੀਕੀ ਵਾਲਾ ਹੈ, ਜਿਹੜਾ ਸਫ਼ਰ ਹੈ, ਤੁਹਾਡੇ ਸ਼ਾਗਿਰਦ ਔਰ ਤੁਹਾਡੇ ਸੁਰ ਇਹ ਸਲਾਮਤ ਰਵਨ। ਔਰ ਅਸੀਂ ਅੱਗੇ ਵੀ ਫਾਊਂਟੇਨ ਹਾਊਸ 'ਚ ਦੇਖਾਂਗੇ ਕੀ ਕੁਝ ਹੈ। ਮੈਡਮ ਸਾਡੇ ਨਾਲ ਮੌਜੂਦ ਨੇ। ਅੱਛਾ ਜੀ ਕੀ ਸੁਣਾਉਣ ਲੱਗੇ ਹੋ ਸਾਨੂੰ? ਜੀ ਮਿਨਸਰ ਸਾਹਿਬ ਦੀ ਇੱਕ ਬੜੀ ਅੱਛੀ ਬੜੀ ਪਪੂਲਰ ਜਿਹੜੀ ਹੈ ਨਾਤ ਮੈਂ ਤੁਹਾਨੂੰ ਸੁਣਾਉਣ ਲੱਗਾ। ਆਤਾ ਹੋਏ ਸੁਣਾਓ। जब तेरी शान करीमी पे नजर जाती है, जिंदगी कितने मराहिल से
गुजर जाती है, बेतलब मुझको दे जाता है देने वाला। टूटते नहीं नीयत मेरी भर जाती है, कोई तो है जो निज़ाम है, कोई तो है निज़ाम है, चला रहा है वही खुदा है, दिखाई भी जो न दे नजर वो आ रहा है, वही खुदा है, वही खुदा है, वही खुदा है। तलाश उसको न कल्बों में, वो है बदलती हुई रुतों में। तलाश उसको न कल्बों में, सुभान अल्लाह। वो है बदलती हुई रुतों में, जो दिन को रात को दिन बना रहा, वही खुदा वही खुदा, वही खुदा, वही खुदा। माशाल्लाह जी माशाल्लाह, क्या ही बात है माशाल्लाह। एड्डी प्यारी ਤੁਹਾਡੀ आवाज़ है और इन्नी मिठी इन्नी मधम आवाज़ आनी ना ਤੁਹਾਡੀ प्यार भरी, माशाल्लाह जी।